ਦੀਆਂ ਡਿਪਾਰਟਮੈਂਟਸ ਆ, ਏਜੰਸੀਜ਼ ਹੈਗੀਆਂ ਆ, ਉਹ ਉਹਨਾਂ ਦੇ ਹੈਡ ਆ, ਉਹ ਕਦੇ ਵੀ ਜਿਹੜੇ ਆ ਫਾਇਰ ਕੀਤੇ ਜਾ ਸਕਦੇ ਹੈਗੇ ਆ। NPR ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਜਿਹੜੀ ਛਾਪੀ ਹੈਗੀ ਆ, ਤੇ ਜੋ ਬੀਬੀ ਸਲੌਟਰ ਆ ਉਹਨੇ ਕਿਹਾ ਵੀ ਜੇ ਸੁਪਰੀਮ ਕੋਰਟ ਰੂਲ ਕਰਦੀ ਆ ਵੀ ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਤਾਂ ਇਹ ਇੱਕ ਤਰ੍ਹਾਂ ਨਾਲ ਅਨਕਨਸਟੀਟਿਊਸ਼ਨਲ ਹੋਊਗਾ। ਇਹ ਡੀਸਟੇਬਲਾਈਜ਼ ਕਰ ਦਊਗਾ ਇੰਡੀਪੈਂਡੈਂਟ ਏਜੰਸੀਜ਼ ਨੂੰ, ਜਿਹੜੀਆਂ ਕਾਂਗਰਸ ਨੇ 90 ਸਾਲ ਪਹਿਲਾਂ ਜਿਹੜੀਆਂ ਕ੍ਰੀਏਟ ਕੀਤੀਆਂ ਸੀ। ਜੀ ਜੀ ਬਿਲਕੁਲ। ਸੋ ਬਿਊਰੋਕ੍ਰੇਸੀ ਦੇ ਉੱਤੇ ਕਹਿ ਸਕਦੇ ਆ ਵੀ ਟਰੰਪ ਹੁਣੀ ਇੱਕ ਹਿਸਾਬ ਦੇ ਨਾਲ ਆਪਣੀ ਵਾਰ ਜਿਹੜੀ ਆ ਉਹ ਕਰ ਰਹੇ ਆ। ਉਹਨਾਂ ਦੀ ਲੜਾਈ ਡੀਪ ਸਟੇਟ ਨੂੰ ਲੈ ਕੇ ਲੰਮੇ ਚਿਰ ਤੋਂ ਚੱਲਦੀ ਆ ਰਹੀ। ਉਹ ਕਹਿ ਰਹੇ ਵੀ ਇੱਦਾਂ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਸਰਕਾਰ ਦੇ ਕੰਮਕਾਜ ਜਾਂ ਰਾਸ਼ਟਰਪਤੀ ਦੇ ਕੰਮਕਾਜ ਦੇ ਵਿੱਚ ਵਿਘਨ ਜਿਹੜੀਆਂ ਉਹ ਪਾਉਂਦੀਆਂ ਆ। ਤੇ ਸੁਪਰੀਮ ਕੋਰਟ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਇਸ਼ਾਰਾ ਇਹੀ ਆ ਵੀ ਉਹ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਇਸ ਦਾ ਜਿਹੜਾ ਫੈਸਲਾ ਆ ਉਹ ਸੁਣਾ ਸਕਦੇ ਹੈਗੇ ਆ। ਸੋ ਵੱਡੀਆਂ ਜਿਹੜੀਆਂ ਚੇਂਜਿਸ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ, ਤੇ ਚੇਂਜਿਸ ਜਿਹੜੇ ਉਹ ਆ ਰਹੇ। ਆਪਾਂ ਆਲਰੇਡੀ ਦੇਖਿਆ ਵੀ ਪਹਿਲਾਂ ਵੀ ਕਈ ਜਿਹੜੇ ਡਿਪਾਰਟਮੈਂਟ ਆ ਉਹ ਉਹਨਾਂ ਨੇ ਉਹਦੇ ਵਿੱਚੋਂ ਲੋਕੀ ਵੀ ਕੱਢੇ ਆ ਤੇ ਡਿਪਾਰਟਮੈਂਟ ਵੀ ਕਈ ਜਿਹੜੇ ਉਹ ਬੰਦ ਕਰ ਦਿੱਤੇ ਹੈਗੇ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਦੇਖਦੇ ਹਾਂ ਵੀ ਕੀ ਹੋਰ ਫੈਸਲੇ ਜਿਹੜੇ ਉਹ ਇਸ ਬਾਬਤ ਸੁਪਰੀਮ ਕੋਰਟ ਤੋਂ ਆ ਸਕਦੇ ਹੈਗੇ ਨੇ। ਅਗਲੀ ਜਿਹੜੀ ਗੱਲ ਕਰੀਏ, ਜ਼ੇਲੈਂਸਕੀ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ ਉਹ ਲੰਡਨ ਦੇ ਵੱਲ ਨੂੰ ਹੁਣ ਜਾ ਰਿਹਾ ਆ ਯੂਕਰੇਨ ਦੀ ਪੀਸ ਟਾਕ ਨੂੰ ਅੱਗੇ ਵਧਾਉਣ ਦੇ ਲਈ। ਜਿਹੜੇ ਅਮਰੀਕਾ ਦੇ ਦੁਆਰਾ ਇੱਕ ਕਾਫੀ ਜ਼ਿਆਦਾ ਤਕਰੀਬਨ 20 ਪੁਆਇੰਟਸ ਦਾ ਇੱਕ ਪੀਸ ਪਲਾਨ ਆ ਉਹ ਜਾਰੀ ਕੀਤਾ ਗਿਆ ਸੀ, ਜਿਸ ਨੂੰ ਯੂਕਰੇਨ ਵਾਲੇ ਤਾਂ ਮੰਨ ਰਹੇ ਸਨ, ਪਰ ਰਸ਼ੀਆ ਵਾਲਿਆਂ ਨੇ ਕੋਈ ਬਾਹੜੀ ਹਾਮੀ ਨਹੀਂ ਸੀ ਭਰੀ। ਯੂਕਰੇਨ ਦਾ ਜਿਹੜਾ ਜ਼ੇਲੈਂਸਕੀ ਆ ਰਾਸ਼ਟਰਪਤੀ, ਉਸਨੇ ਉਸ ਟਾਈਮ ਦੇ ਉੱਤੇ ਕਿਹਾ ਸੀ ਵੀ ਸਾਡੇ ਲਈ ਬੜੀ ਔਖਾ ਕੰਮ ਹੋਊਗਾ ਵੀ ਜਾਂ ਤਾਂ ਅਸੀਂ ਆਪਣੇ ਸਵੈਮਾਨ ਨੂੰ ਚੁਣਾਂਗੇ ਤੇ ਜਾਂ ਫਿਰ ਅਮਰੀਕਾ ਨੂੰ। ਪਰ ਹੁਣ ਅਜੇ ਵੀ ਪਰ ਇਹ ਆ ਵੀ ਜਾਣਾ ਉਹਨੂੰ ਫਿਰ ਵੀ ਵੈਸਟ ਦੇ ਕੋਲ ਹੀ ਪੈਣਾ ਆ। ਯੂਰਪ ਕਿੰਨਾ ਕੁ ਸਟਰੋਂਗ ਆ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ UK ਦੇ ਵਿੱਚ ਜਾ ਕੇ, ਲੰਡਨ ਦੇ ਵਿੱਚ ਜਾ ਕੇ ਇਕੱਲੇ ਕੇਅਰ ਸਟਾਰਮਰ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨਾਲ ਹੀ ਨਹੀਂ, ਬਲਕਿ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਜਰਮਨ ਚਾਂਸਲਰ ਫੈਡਰਿਚ ਮਰਜ਼, ਉਹ ਵੀ ਉੱਥੇ ਹੋਣਗੇ। 3 ਯੂਰਪ ਦੇ ਇਹ ਵੱਡੇ ਮੁਲਕ ਮੰਨੇ ਜਾਂਦੇ ਨੇ, UK, ਜਰਮਨੀ ਤੇ ਫਰਾਂਸ। ਸੋ ਤਿੰਨੇ ਹੀ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਜਿਹੜੀ ਉਹ ਕਰ ਰਹੇ ਨੇ। ਕੋਲੇਸ਼ਨ ਆਫ ਦਾ ਵਿਲਿੰਗ, ਵੀ ਜਿਹੜੇ ਚਾਹੁੰਦੇ ਨੇ ਵੀ ਇਦਾਂ ਦੀਆਂ ਚੀਜ਼ਾਂ ਵਾਪਰਨ, ਕਹਿੰਦੇ ਵੀ ਉਹਦੀ ਅਸੀਂ ਜਿਹੜੀ ਕੋਲੇਸ਼ਨ ਬਣਾਈ ਆ। ਯੂਰਪ ਬਾਰ-ਬਾਰ ਰੈਲੀ ਕਰ ਰਿਹਾ ਆ ਯੂਕਰੇਨ ਦੇ ਇਰਦ ਗਿਰਦ ਜ਼ੇਲੈਂਸਕੀ ਦੇ ਨਾਲ, ਤਾਂ ਜੋ ਇੱਥੇ ਕੋਈ ਨਾ ਕੋਈ ਪੀਸ ਆ ਸਕੇ, ਸ਼ਾਂਤੀ ਜਿਹੜੀ ਉਹ ਆ ਸਕੇ। 28 ਨੁਕਾਤੀ ਪੀਸ ਪਲਾਨ ਟਰੰਪ ਹੁਣਾਂ ਦੇ ਦੁਆਰਾ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀਗਾ। ਰਸ਼ੀਆ ਦੇ ਹੱਕ ਦੇ ਵਿੱਚ ਕਹਿੰਦੇ ਵੀ ਕਾਫੀ ਫੇਵਰਡ ਨਜ਼ਰ ਆ ਰਿਹਾ ਸੀਗਾ, ਅਤੇ ਇਹਦੇ ਨਾਲ ਯੂਰਪ ਵਾਲੇ ਵੀ ਕਿਤੇ ਨਾ ਕਿਤੇ ਭੌਚੱਕੇ ਰਹਿ ਗਏ ਸੀਗੇ। ਹੁਣ ਓਵਰਆਲ ਇੱਕ ਚੀਜ਼ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ, ਬਹੁਤ ਸਾਰੇ ਲੋਕ ਇਸ ਦਾ ਐਨਾਲਿਸਿਸ ਕਰਦੇ ਹੋਏ ਇਸ ਸਿੱਟੇ ਦੇ ਉੱਤੇ ਪਹੁੰਚ ਰਹੇ ਨੇ ਵੀ ਯੂਰਪ ਦੀ ਓਵਰਆਲ ਵੈਲਿਊ ਜਾਂ ਓਵਰਆਲ ਦਬਦਬਾ ਅਮਰੀਕਾ ਨਹੀਂ, ਦੁਨੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਘਟ ਚੁੱਕਾ ਆ। ਸਿਕਿਉਰਿਟੀ ਗਰੰਟੀਜ਼ ਹੋਣ ਦੇ ਬਾਵਜੂਦ ਵੀ ਯੂਕਰੇਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਯੂਰਪ ਦੀ ਹਮਾਇਤ ਦੇ ਨਾਲ। ਇਸੇ ਲਈ ਉਹ ਬਾਰ-ਬਾਰ ਅਮਰੀਕਾ ਤੋਂ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਚਾਹੁੰਦਾ ਹੈਗਾ ਆ, ਜਿੱਦਾਂ ਪਹਿਲਾਂ ਵੀ ਇੱਕ ਵਾਰੀ ਯੂਕਰੇਨ ਨੂੰ ਇਹ ਗਰੰਟੀਜ਼ ਦਿੱਤੀਆਂ ਗਈਆਂ ਸੀਗੀਆਂ। ਨਾਟੋ ਦੀ ਮੈਂਬਰਸ਼ਿਪ ਦੇ ਉੱਤੇ ਪੱਕੀ ਜਿਹੜੀ ਨਾ ਆ ਇਸ ਪੀਸ ਪਲਾਨ ਦੇ ਤਹਿਤ। ਇਹ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਹੈ। ਸੋ ਇਹ ਤਿੰਨ ਜਾਣੇ ਇਹ ਵੀ ਦੱਸਦੇ ਜਾਈਏ ਵੀ ਹਰਜੋਤ ਸਿੰਘ ਜੀ, ਵੀ ਜਿਹੜੇ ਤਿੰਨੇ ਰਾਸ਼ਟਰਪਤੀ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਯੂਰਪ ਦੇ ਵਿੱਚ, ਉਹ ਆਪੋ ਆਪਣੇ ਪੱਧਰ ਦੇ ਵਿੱਚ ਇੰਟਰਨਲ ਟਰਮੋਇਲ ਆਪਣੇ ਮੁਲਕਾਂ ਦੇ ਵਿੱਚ ਉਸ ਤੋਂ ਵੀ ਸਾਹਮਣਾ ਕਰਨਾ ਪੈ ਰਿਹਾ ਆ। ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦਾ ਤਾਂ ਇੰਨਾ ਉੱਥੇ ਮੰਦਾ ਹਾਲ ਆ ਵੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ
ਤਕਰੀਬਨ 4-5 ਪ੍ਰਾਈਮ ਮਿਨਿਸਟਰ ਜਿਹੜੇ ਉੱਥੇ ਬਦਲ ਚੁੱਕੇ ਆ। ਸਰਕਾਰ ਜਿਹੜੀ ਆ ਸਥਿਰਤਾ ਦੇ ਨਾਲ ਨਹੀਂ ਚੱਲ ਰਹੀ ਹੈਗੀ। ਜਿਹੜੇ ਬ੍ਰਿਟੇਨ ਦੇ ਵਿੱਚ ਆ, ਉੱਥੇ ਵੀ ਜਿਹੜੀ ਪੋਲੀਟੀਕਲ ਅਸਥਿਰਤਾ ਆ ਉਹ ਲਗਾਤਾਰ ਬਰਕਰਾਰ ਆ। ਜਿਹੜੇ ਜਰਮਨੀ ਦੇ ਨਵੇਂ ਬਣੇ ਚਾਂਸਲਰ ਆ, ਉਹਨਾਂ ਨੂੰ ਵੀ ਇਧਰੋਂ ਉਧਰੋਂ ਜਿਹੜੀ ਕਹਿ ਸਕਦੇ ਆ ਵੀ ਪੌੜੀਆਂ ਦੇ ਸਹਾਰੇ ਹੀ ਸਰਕਾਰ ਬਣਾਉਣ ਦਾ ਮੌਕਾ ਜਿਹੜਾ ਉਹ ਮਿਲਿਆ ਆ। ਉਧਰ ਰਾਸ਼ਟਰਪਤੀ ਟਰੰਪ ਹੋਣਾ ਨੇ ਨਵਾਂ ਸਿਕਿਉਰਿਟੀ ਜਿਹੜਾ ਇੱਕ ਹਿਸਾਬ ਦੇ ਨਾਲ ਪਲਾਨ ਆ ਉਹ ਜਾਰੀ ਕੀਤਾ ਆ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ, ਜਿਹੜਾ ਉਹ ਲੈ ਕੇ, ਜਿਸ ਵਿੱਚ ਯੂਰਪ ਇੱਕ ਹਿਸਾਬ ਦੇ ਨਾਲ ਮੰਨਫੀ ਨਜ਼ਰ ਜਿਹੜਾ ਆ ਰਿਹਾ ਆ। ਸੋ ਯੂਰਪ ਕੀ ਯੂਕਰੇਨ ਨੂੰ ਕੁਝ ਮਜ਼ਬੂਤੀ ਦਵਾ ਸਕੇਗਾ, ਇਹ ਜਿਹੜਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਗੱਲ ਇੱਥੇ ਤੱਕ ਪਹੁੰਚੀ ਹੋਈ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਹ ਕਹਿ ਰਿਹਾ ਵੀ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਤਾਂ ਹਜੇ ਤੱਕ ਇਹ ਪ੍ਰਪੋਜ਼ਲ ਪੜ੍ਹਿਆ ਹੀ ਨਹੀਂ ਹੈਗਾ। ਹੁਣ ਕਿਹੜਾ ਪ੍ਰਪੋਜ਼ਲ ਆ ਇਹਦੇ ਬਾਰੇ ਦੱਸਿਆ ਨਹੀਂ ਜਾ ਰਿਹਾ। ਕਈ ਪ੍ਰਪੋਜ਼ਲ ਜਿਹੜੇ ਆ 2-3 ਚੇਂਜ ਹੋ ਚੁੱਕੇ ਹੈਗੇ ਆ। ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਅਲਾਈਜ਼ ਆ ਉਹਨਾਂ ਨੂੰ ਜ਼ੈਲੈਂਸਕੀ ਹੁਣੀ ਅੱਜ ਮਿਲਣ ਜਾ ਰਹੇ ਆ। ਟੈਂਸ਼ਨਸ ਕਾਫੀ ਹੈਗੀਆਂ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਵਿੱਚ। ਜਦੋਂ ਹੁਣ ਵਾਈਟ ਹਾਊਸ ਨੇ ਕਹਿ ਦਿੱਤਾ ਆ ਤੇ ਯੂਕਰੇਨ ਦੇ ਲੀਡਰ ਨੇ ਹਜੇ ਤੱਕ ਉਹ ਪ੍ਰਪੋਜ਼ਲ ਹੀ ਨਹੀਂ ਪੜ੍ਹਿਆ ਹੈਗਾ ਤੇ ਕਹਿੰਦੇ ਵੀ ਜ਼ੈਲੈਂਸਕੀ ਕਾਫੀ ਡਿਸਅਪੁਆਇੰਟਡ ਹੈਗਾ। ਉਧਰੋਂ ਟਰੰਪ ਹੁਣੀ ਵੀ ਡਿਸਅਪੁਆਇੰਟਡ ਆ। ਰਸ਼ੀਆ ਵਾਲੇ ਆਲਮੋਸਟ ਐਗਰੀ ਕਰ ਰਹੇ ਹੈਗੇ ਆ ਉਸ ਪ੍ਰਪੋਜ਼ਲ ਦੇ ਉੱਤੇ। ਟਰੰਪ ਹੁਣੇ ਤਾਂ ਇੱਥੇ ਤੱਕ ਕਹਿਤਾ ਵੀ ਇਹ ਨਾ ਹੋਵੇ ਕਿਤੇ ਥੋੜੇ ਬਹੁਤੇ ਬਚਾਉਂਦੇ ਵੀ ਪੂਰੇ ਦਾ ਪੂਰਾ ਯੂਕਰੇਨ ਹੀ ਜਿਹੜਾ ਆ ਉਹ ਰਸ਼ੀਆ ਲੈ ਜਾਵੇ। ਸੋ ਉਸ ਨੂੰ ਦੇਖਦੇ ਹੋਏ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹ ਕਹਿੰਦੇ ਵੀ ਨਹੀਂ, ਏਦਾਂ ਕਿੱਦਾਂ ਹੋ ਜਾਊਗਾ, ਅਸੀਂ ਜਿਹੜਾ ਆ ਜ਼ੈਲੈਂਸਕੀ ਦਾ ਪੂਰਾ ਸਾਥ ਦੇਵਾਂਗੇ। ਸੋ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੇਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਜਰਮਨ ਦੇ ਚਾਂਸਲਰ ਫਰੈਡਰਿਚ ਮਰਜ਼, ਇਹਨਾਂ ਸਾਰਿਆਂ ਦੇ ਨਾਲ ਜਿਹੜੀ ਮੀਟਿੰਗਸ ਆ ਉਹ ਕਰ ਰਹੇ ਹੈਗੇ ਆ। ਸੋ ਇਹਨਾਂ ਤੋਂ ਬਾਅਦ ਕੀ ਨਿਕਲਦਾ ਆ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬਹੁਤ ਇੰਪੋਰਟੈਂਟ ਖਬਰ ਆ ਜਿਹਦਾ ਅਸਰ ਤੁਹਾਡੇ, ਮੇਰੇ, ਸਾਡੇ ਸਾਰਿਆਂ ਦੇ ਉੱਤੇ ਪੈਣਾ ਹੈਗਾ। ਖਾਸ ਕਰਕੇ ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ। ਤੁਸੀਂ ਆਲਰੇਡੀ ਦੇਖਿਆ ਹੋਣਾ ਜਿਨ੍ਹਾਂ ਦੇ ਘਰ ਲੈਟਰਸ ਆ ਚੁੱਕੇ ਆ, ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਕਰਾਈ ਆ ਵੀ ਤੁਹਾਡੇ ਪ੍ਰੀਮੀਅਮ ਕਾਫੀ ਵੱਧ ਗਏ ਆ। ਤੇ ਜਿਸ ਹਿਸਾਬ ਦੇ ਨਾਲ ਰਿਪਬਲਿਕਨਸ ਉਸ ਦੀ ਨਾ ਕਰ ਰਹੇ ਆ ਐਕਸਟੈਂਡ ਕਰਨ ਦੇ ਲਈ, ਤੇ ਆਲਮੋਸਟ ਜਿਹੜੇ ਤੁਹਾਡੇ ਪ੍ਰੀਮੀਅਮ ਆ ਬਹੁਤ ਜ਼ਿਆਦਾ ਹੋ ਜਾਣੇ ਤੇ ਸਬਸਿਡੀ ਖਤਮ ਹੋ ਜਾਣੀ ਆ। ਜਿਹੜਾ ਡੈਮੋਕ੍ਰੈਟਿਕ ਪ੍ਰਪੋਜ਼ਲ ਹੈਗਾ ਆ ਅਫੋਰਡੇਬਲ ਕੇਅਰ ਐਕਟ ਕ੍ਰੈਡਿਟਸ ਨੂੰ ਲੈ ਕੇ, ਉਹ 3 ਸਾਲਾਂ ਦੇ ਲਈ ਐਕਸਟੈਂਸ਼ਨ ਆ, ਜਿਹਦੀ ਵੋਟ ਸੈਨੇਟ ਦੇ ਵਿੱਚ ਵੀਰਵਾਰ ਨੂੰ ਪੈਣੀ ਹੈਗੀ, ਇਸ ਵੀਰਵਾਰ ਨੂੰ, ਤੇ ਘੱਟੋ ਘੱਟ 60 ਵੋਟਾਂ ਚਾਹੀਦੀਆਂ। ਪਰ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਡਿਵਾਈਡਡ ਆ ਵੀ ਸਾਨੂੰ ਵਧਾਣੀ ਚਾਹੀਦੀ ਕਿ ਨਹੀਂ। ਹਾਲਾਂਕਿ ਜਦੋਂ ਗਵਰਨਮੈਂਟ ਸ਼ਟਡਾਊਨ ਹੋਈ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਥ ਦੇਵਾਂਗੇ, ਤੇ 8 ਡੈਮੋਕ੍ਰੇਟ ਜਿਹੜੇ ਆ ਉਹਨਾਂ ਨੇ ਸਾਥ ਦਿੱਤਾ ਸੀ ਰਿਪਬਲਿਕਨਸ ਦਾ ਉਸ ਗਵਰਨਮੈਂਟ ਸ਼ਟਡਾਊਨ ਨੂੰ ਓਪਨ ਕਰਨ ਦੇ ਲਈ। ਪਰ ਜਿਹੜੇ ਹਾਊਸ ਸਪੀਕਰ ਮਾਈਕ ਜੌਨਸਨ ਆ ਉਹ ਕਹਿੰਦੇ ਵੀ ਆਪਣਾ ਹੀ ਬਿੱਲ ਕੋਈ ਅਨਾਉਂਸ ਕਰਨ ਨੂੰ ਫਿਰਦੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੋਈ ਇੰਡੋਰਸ ਨਹੀਂ ਕੀਤਾ, ਨਾ ਹੀ ਉਹਨਾਂ ਨੇ ACA ਦੀ ਜਿਹੜੀ ਟੈਕਸ ਕ੍ਰੈਡਿਟਸ ਆ ਉਹਨੂੰ ਐਕਸਟੈਂਡ ਕਰਨ ਦੇ ਲਈ, ਨਾ ਹੀ ਜਿਹੜਾ ਕੋਈ ਨਵਾਂ ਬਿੱਲ ਆ ਉਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈਗੀ ਆ। ਤੇ ਦੋਨੋਂ ਪਾਰਟੀਆਂ ਇਹ ਬਿਲੀਵ ਕਰ ਰਹੀਆਂ ਵੀ ਪ੍ਰੈਜ਼ੀਡੈਂਟ ਇਨਵੋਲਵ ਨਹੀਂ ਹੋ ਰਿਹਾ ਇਸ ਨੈਗੋਸ਼ੀਏਸ਼ਨ ਦੇ ਵਿੱਚ, ਤੇ ਅਮਰੀਕਨਸ ਵਿਲ ਸੀ ਮੇਜਰ ਕਾਸਟ ਇਨਕਰੀਜ਼ ਨੈਕਸਟ ਮੰਥ। ਸੋ ਜੇ ਨਾ ਵਾਪਰਿਆ ਤੇ ਬਹੁਤ ਜ਼ਿਆਦਾ ਜਿਹੜੇ ਪ੍ਰੀਮੀਅਮ ਆ ਹੈਲਥ ਇੰਸ਼ੋਰੈਂਸ ਦੇ ਮੋਰਲੇ ਮਹੀਨੇ ਵਧਣ ਜਾ ਰਹੇ ਆ। ਇਹਦੇ ਵਿੱਚ ਕੱਲਾ ਇਹ ਨਹੀਂ ਵੀ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਹੈਗੀਆਂ, ਇਹ ਰਿਪਬਲਿਕਨਸ ਦੇ ਉੱਤੇ ਵੀ ਇਹ ਸਾਰੇ ਕਾਸੇ ਦੇ ਵਿੱਚ ਮਾਰਜਰੀ ਟੇਲਰ ਨੇ ਵੀ ਕਾਫੀ ਤਕੜਾ ਬਿਆਨ ਦਿੱਤਾ ਸੀ ਵੀ ਮੇਰੇ ਪੇਰੈਂਟਸ ਆ ਹੋਰ ਆ, ਇਹ ਤਾਂ ਇਹ ਕੋਈ ਇਹ ਥੋੜਾ ਵੀ ਡੈਮੋਕ੍ਰੇਟ ਜਾਂ ਰਿਪਬਲਿਕਨ ਨੂੰ ਫਰਕ ਕਰੂਗੇ, ਇਹ ਤਾਂ ਹਰ ਇੱਕ ਅਮਰੀਕਨ ਨੂੰ ਜਿਹੜਾ ਫਰਕ ਕਰਨ ਜਾ ਰਹੇ ਹੈਗੇ ਆ। ਸੋ ਇਹ ਦੇਖਦੇ ਆ ਹੁਣ ਵੀਰਵਾਰ ਨੂੰ ਕੀ ਹੁੰਦਾ ਆ। ਪਰ ਜਿੰਨੀਆਂ ਕੁ ਖਬਰਾਂ ਇਹ ਆ ਰਹੀਆਂ ਲੱਗਦਾ ਨਹੀਂ ਵੀ ਜਿਹੜੇ ਰਿਪਬਲਿਕਨਸ ਆ ਉਹ ACA ਜਿਹੜਾ ਅਫੋਰਡੇਬਲ ਕੇਅਰ ਐਕਟ ਦੇ ਕ੍ਰੈਡਿਟਸ ਆ ਜਾਂ ਜਿਹੜੀ ਤੁਹਾਨੂੰ ਮਿਲਦੀ ਹੈਗੀ ਆ ਸਬਸਿਡੀ, ਉਹ ਵਧਾਉਣ ਦੇ ਹੱਕ ਵਿੱਚ ਨਹੀਂ ਹੈਗੇ। ਜੀ, ਜਦੋਂ ਸ਼ਟਡਾਊਨ ਖਲਵਾਇਆ ਗਿਆ ਸੀਗਾ, ਇਹ ਵਾਅਦਾ ਕੀਤਾ ਸੀਗਾ ਰਿਪਬਲਿਕਨਸ ਨੇ ਵੀ ਅਸੀਂ ਇਸ ਦੇ ਉੱਤੇ ਵੋਟ ਕਰਵਾਵਾਂਗੇ ਆਉਂਦੇ ਕੁਛ ਵੀਕਸ ਦੇ ਵਿੱਚ। ਪਰ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਬੈਕ ਟਰੈਕ ਇਸ ਦੇ ਉੱਤੇ ਕਰ ਸਕਦੇ ਹੈਗੇ ਆ। ਇਹਦਾ ਮਤਲਬ ਇਹ ਵੀ ਆ ਵੀ ਹਰਜੋਤ ਸਿੰਘ ਜੀ ਵੀ ਇੱਕ ਵਾਰੀ ਦੁਬਾਰਾ ਸ਼ਟਡਾਊਨ ਦੇ ਜਿਹੜੇ ਬੱਦਲ ਆ ਉਹ ਲਟਕ ਰਹੇ, ਉਸ ਦੀ ਤਲਵਾਰ ਜਿਹੜੀ ਉਹ ਲਟਕ ਰਹੀ ਆ, ਉਹ ਦੁਬਾਰਾ ਸ਼ਟਡਾਊਨ ਆ ਸਕਦਾ ਹੈ। ਤੇ ਕੀ ਇਸ ਵਾਰ ਜਿਹੜੇ ਡੈਮੋਕ੍ਰੇਟਸ ਆ ਜਿਹੜੇ ਅੱਗੇ 40-41 ਦਿਨ ਅੜੇ ਰਹੇ, ਡਟੇ ਰਹੇ,
ਤੇ ਕੀ ਉਹ ਫੇਰ ਡਟੇ ਰਹਿਣਗੇ ਜਾਂ ਫਾਸੇ ਜਾਣਗੇ, ਇਹ ਜਿਹੜਾ ਹੁਣ ਦੇਖਣਾ ਹੋਊਗਾ। ਕਿਉਂਕਿ ਜਦੋਂ ਹੁਣ ਆਪਾਂ ਅਗਲੇ ਸਾਲ ਦੇ ਵਿੱਚ ਪਹੁੰਚਣਾ ਤਾਂ ਬੇਸਿਕਲੀ ਇਲੈਕਸ਼ਨ ਈਅਰ ਸ਼ੁਰੂ ਹੋ ਜਾਣਾ। ਮਿਡ ਟਰਮ ਇਲੈਕਸ਼ਨ 2026 ਦੇ ਵਿੱਚ ਆਉਣੀਆਂ ਆ ਤੇ ਉਹਦੇ ਨਾਲ ਕਾਫੀ ਜਿਹੜਾ ਇਹ ਅਸਰ ਪੈਣਾ ਹੈ। ਸੋ ਅਫੋਰਡੇਬਲ ਕੇਅਰ ਐਕਟ, ਇਹਦੀਆਂ ਜਿਹੜੀਆਂ ਸਬਸਿਡੀਜ਼ ਆ ਬੜੀਆਂ ਅਹਿਮ ਨੇ ਲੋਕਾਂ ਨੂੰ ਜਿਹੜਾ ਉਹ ਦੇਖਦੇ ਹੋਏ, ਕਿਉਂਕਿ ਹਰਜੋਤ ਸਿੰਘ ਜੀ ਮੈਨੂੰ ਲੱਗਦਾ 10-12 ਸਾਲ ਹੋ ਗਏ ਆ ਅਫੋਰਡੇਬਲ ਕੇਅਰ ਐਕਟ ਨੂੰ ਜਿਹੜਾ 2014 ਤੋਂ ਆ ਜਿਹੜਾ ਹਾਂਜੀ ਹਿਸਾਬ ਲਾ ਲਓ ਸੋ ਹਾਂਜੀ 11 ਸਾਲ ਹੋ ਗਏ 11 ਸਾਲ ਹੋ ਗਏ ਆ। ਸੋ 12ਵਾਂ ਸਾਲ ਉਸ ਦਾ ਸ਼ੁਰੂ ਹੋਣਾ ਆ ਤੇ ਹੁਣ ਲੋਕਾਂ ਨੂੰ ਆਦਤ ਪੈ ਗਈ ਆ ਇੰਸ਼ੋਰੈਂਸ ਦੀ। ਤੇ ਹੁਣ ਜੇ ਇੰਸ਼ੋਰੈਂਸ ਅਚਨਚੇਤੇ ਬੰਦ ਹੋਊਗੀ, ਕਿਉਂਕਿ ਜਿਹੜੀ ਇੰਨੀ ਮਹਿੰਗੀ ਹੋਣੀ, ਅੱਗੇ ਅਨਅਫੋਰਡੇਬਿਲਟੀ ਕ੍ਰਾਈਸਿਸ ਚੱਲ ਰਿਹਾ ਅਮਰੀਕਾ ਦੇ ਵਿੱਚ, ਕਾਸਟ ਆਫ ਲਿਵਿੰਗ ਕ੍ਰਾਈਸਿਸ ਦੇ ਵਿੱਚੋਂ ਆਪਾਂ ਲੰਘ ਰਹੇ ਆ। ਤੇ ਜੇ ਉਹਦੇ ਵਿੱਚ ਤੁਹਾਡੀ ਤਨਖਾਹ ਦਾ 20% 30% 50% ਹਿੱਸਾ ਜੇ ਉਸ ਦੇ ਵਿੱਚ ਇੰਸ਼ੋਰੈਂਸ ਦੇ ਉੱਤੇ ਜਾਊਗਾ, ਲੋਕਾਂ ਨੇ ਕਹਿਣਾ ਆਪਾਂ ਨਹੀਂ ਕਰਾਉਣੀ, ਛੱਡੋ ਪਰਾਂ। ਸੋ ਉਹਦੇ ਨਾਲ ਕਈ ਚੀਜ਼ਾਂ ਸਪਾਇਰਲ ਇਫੈਕਟ ਇਸ ਦੇ ਉੱਤੇ ਜਿਹੜੇ ਉਹ ਪੈਣੇ ਆ। ਸੋ ਲੈਟਸ ਸੀ ਕੀ ਬਣਦਾ ਆ। ਅਫੋਰਡੇਬਲ ਕੇਅਰ ਐਕਟ ਦੇ ਉੱਤੇ ਲੋਕਾਂ ਦੀਆਂ ਬਹੁਤ ਜ਼ਿਆਦੀਆਂ ਆਸਾਂ ਨੇ, ਉਮੀਦਾਂ ਨੇ ਤੇ ਦੇਖਦੇ ਹਾਂ ਉਸ ਦੇ ਵਿੱਚ ਅੱਗੇ ਕੀ ਬਣਦਾ ਹੈ। ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਵੱਲ ਵੱਧਦੇ ਹਾਂ। ਜਾਪਾਨ ਤੋਂ ਆ ਰਹੀ ਹੈ। ਜਾਪਾਨ ਜਿੱਥੇ ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਬਹੁਤ ਭਿਆਨਕ ਅਰਥਕੁਏਕ ਆਇਆ ਸੀ, ਭੂਚਾਲ ਆਇਆ ਸੀ, ਜਿਸ ਕਰਕੇ ਸੁਨਾਮੀ ਆਈ ਸੀ ਤੇ ਸੁਨਾਮੀ ਨੇ ਬਹੁਤ ਜ਼ਿਆਦਾ ਤਹਿਸ ਨਹਿਸ ਸਥਿਤੀ ਨੂੰ ਜਿਹੜਾ ਉਹ ਕਰ ਦਿੱਤਾ ਸੀ। ਅੱਜ ਇੱਕ ਵਾਰੀ ਫੇਰ ਜਾਪਾਨ ਦੇ ਈਸਟ ਵਾਲੇ ਇਲਾਕੇ ਵਾਲੇ ਪਾਸੇ, ਨਾਰਥ ਈਸਟਰਨ ਕੋਸਟ ਦੇ ਉੱਤੇ 7.6 ਜਿਹੜੀ ਆ ਉਹ ਪਾਵਰ ਦਾ ਅਰਥਕੁਏਕ ਭੂਚਾਲ ਜਿਹੜਾ ਆ ਉਹ ਆਇਆ ਆ। ਐਪੀਸੈਂਟਰ ਜਿਹੜਾ ਉਹ ਸਮੁੰਦਰ ਦੇ ਵਿੱਚ ਸੀਗਾ, ਜਿਸ ਕਰਕੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ, ਕਿਉਂਕਿ ਉੱਥੇ ਸੁਨਾਮੀ ਵਾਰਨਿੰਗ ਕੋਸਟਲਾਈਨ ਦੇ ਉੱਤੇ ਜਾਰੀ ਕੀਤੀ ਗਈ ਸੀਗੀ। ਮੁਲਕ ਦੇ ਵਿੱਚ ਆਲਰੇਡੀ ਕਹਿੰਦੇ ਵੀ ਜਾਪਾਨ ਮੈਟਰੋਲੋਜੀਕਲ ਏਜੰਸੀ ਦੇ ਹਿਸਾਬ ਨਾਲ ਸੁਨਾਮੀ ਦੀਆਂ ਜਿਹੜੀਆਂ ਵੇਵਜ਼ ਆ ਉਹ ਨੋਟਿਸ ਕੀਤੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਤਕਰੀਬਨ 2.5 ਫੁੱਟ ਉੱਚੀਆਂ ਜਿਹੜੀਆਂ ਵੇਵਜ਼ ਆ ਉਹ ਉੱਥੇ ਸੁਨਾਮੀ ਵੇਵਜ਼ ਆ ਉਹ ਆਬਜ਼ਰਵ ਹੋਈਆਂ ਆ ਕੋਜੀ ਪੋਰਟ ਆਈਵਾਟੇ ਦੇ ਉੱਤੇ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਵਾਰਨਿੰਗ ਜਿਹੜੀ ਉਹ ਕੀਤੀ ਆ ਵੀ ਇਹ ਛੱਲਾਂ ਦੀ ਜਿਹੜੀ ਉਛਾਲ ਆ, ਉਚਾਈ ਆ, ਉਹ ਹੋਰ ਆਉਂਦੇ ਘੰਟਿਆਂ ਦੇ ਵਿੱਚ ਵੱਧ ਸਕਦੀ ਆ। ਕਈ ਥਾਵਾਂ ਦੇ ਉੱਤੇ ਉਹਨਾਂ ਦਾ ਇਹ ਮੰਨਣਾ ਵੀ 10 ਫੁੱਟ 3 ਮੀਟਰ ਤੱਕ ਉੱਚੀਆਂ ਜਿਹੜੀਆਂ ਛੱਲਾਂ ਆ ਕੋਸਟ ਦੇ ਵਿੱਚ ਆ ਸਕਦੀਆਂ ਨੇ। ਯੂਨਾਈਟਿਡ ਸਟੇਟ ਜੀਓਲੋਜੀਕਲ ਸਰਵਿਸ ਨੇ ਦੱਸਿਆ, ਸਰਵੇ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਅਰਥਕੁਏਕ ਈਸਟਰਨ ਟਾਈਮ ਦੇ ਹਿਸਾਬ ਦੇ ਨਾਲ ਸਵੇਰੇ 9:15 ਵਜੇ ਉਹ ਆਇਆ ਆ ਤੇ 33 ਮੀਲ ਡੂੰਘਾ ਧਰਤੀ ਦੇ ਵਿੱਚ ਕੋਸਟ ਤੋਂ ਤਕਰੀਬਨ 44 ਮੀਲ ਦੂਰ ਜਾਪਾਨ ਦੇ ਕੋਸਟ ਤੋਂ ਜਿਹੜਾ ਇਹ ਭੂਚਾਲ ਟਰੈਕ ਕੀਤਾ ਗਿਆ ਆ। ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਅਮੋਰੀ ਪ੍ਰੀਫੈਕਚਰ ਜਿਹੜੀਆਂ ਆ ਉਸ ਦੀਆਂ ਇਹ ਆਈਆਂ, ਜਿਹੜੇ ਚੀਫ ਕੈਬਨਿਟ ਸਕੱਤਰ ਕਹਿ ਰਹੇ ਆ ਵੀ ਕਈ ਇੰਜਰੀਜ਼ ਤੇ ਫਾਇਰਸ ਇਸ ਭੂਚਾਲ ਦੇ ਕਰਕੇ ਰਿਪੋਰਟ ਕੀਤੀਆਂ ਗਈਆਂ ਆ। ਉਸ ਇਲਾਕੇ ਦੇ ਵਿੱਚ ਬਿਜਲੀ ਵੀ ਗੁੱਲ ਹੋਈ ਆ ਤੇ ਹਾਈ ਸਪੀਡ ਟ੍ਰੇਨ ਸਰਵਿਸ ਨੂੰ ਸਸਪੈਂਡ ਕੀਤਾ ਗਿਆ ਆ ਫੁਕੂਸ਼ੀਮਾ ਤੇ ਅਮੋਰੀ ਦੇ ਦਰਮਿਆਨ। CNN ਵਾਲੇ ਰਿਪੋਰਟ ਕਰ ਰਹੇ ਵੀ ਉਹਨਾਂ ਦੀ ਜਿਹੜੀ ਟੀਮ ਆ ਜੋ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਆ, ਉੱਥੇ ਵੀ ਉਹਨਾਂ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ, ਜੋ ਕਿ 30 ਸੈਕਿੰਡ ਤੱਕ ਜਿਹੜੇ ਚੱਲਦੇ ਰਹੇ ਹੈਗੇ ਆ। ਸੋ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਇਸ ਟਾਈਮ ਸਾਹਮਣੇ ਆਈਆਂ ਆ, ਇਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਜਾਪਾਨ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਸਾਨੇ ਤਾਕੇਚੀ, ਜੋ ਕਿ ਅਕਤੂਬਰ ਮਹੀਨੇ 'ਚ ਚੁਣੇ ਗਏ ਸੀਗੇ, ਉਹ ਕਹਿ ਰਹੇ ਵੀ ਅਸੀਂ ਆਪਣੇ ਲੋਕਲ ਅਧਿਕਾਰੀਆਂ ਦੇ ਨਾਲ ਮਿਲ ਕੇ ਐਮਰਜੈਂਸੀ ਰਿਸਪੌਂਸ ਮੈਜਰਸ ਆ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਕਹਿੰਦੇ ਵੀ ਸਰਕਾਰ ਦਾ ਇੱਕੋ ਮਕਸਦ ਆ ਵੀ ਹਿਊਮਨ ਲਾਈਫ ਫਸਟ, ਵੀ ਇਨਸਾਨਾਂ ਦੀ ਜ਼ਿੰਦਗੀ ਨੂੰ ਬਚਾਉਣਾ। ਜਾਪਾਨ ਦੇ ਵਿੱਚ ਇਦਾਂ ਦੇ ਭੂਚਾਲ ਕੋਈ ਨਵੀਂ ਚੀਜ਼ ਨਹੀਂ ਆ। ਰਿੰਗ ਆਫ ਫਾਇਰ ਇਹ ਇੱਕ ਇੰਟੈਂਸ ਸੈਸਮਿਕ ਵੋਲਕੈਨਿਕ ਐਕਟੀਵਿਟੀ ਵਾਲਾ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਇਲਾਕਾ ਆ ਜਿੱਥੇ ਅਕਸਰ ਹੀ ਬਹੁਤ ਜ਼ਿਆਦਾ ਭੂਚਾਲ ਆਉਂਦੇ ਆ ਤੇ ਜਾਪਾਨ ਇਹਨਾਂ ਭੂਚਾਲਾਂ ਤੋਂ ਹਮੇਸ਼ਾ ਹੀ ਸਿੱਝਦਾ ਰਿਹਾ ਆ। ਜਿਹੜੇ ਭੂਚਾਲ ਦੀ ਮੈਂ ਗੱਲ ਕਰ ਰਿਹਾ ਸੀ 2011 ਚ 9.1 ਤੀਬਰਤਾ ਦਾ ਉਹ ਭੂਚਾਲ ਸੀਗਾ, ਜਿਹਦੇ ਕਰਕੇ ਬਹੁਤ ਵੱਡੀ ਸੁਨਾਮੀ ਆਈ ਸੀ ਤੇ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ। ਉਸ ਸੁਨਾਮੀ ਦੇ ਵਿੱਚ 22,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤੇ ਫੁਕੂਸ਼ੀਮਾ ਦਾ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਆ ਉਸ ਦਾ ਮੈਲਟ ਡਾਊਨ ਹੋਇਆ ਸੀ। ਸੋ ਹੁਣ ਇੱਕ ਨਵਾਂ ਭੂਚਾਲ ਆਇਆ ਆ 7.6 ਤੀਬਰਤਾ ਦਾ ਤੇ ਸੁਨਾਮੀ ਦੀਆਂ ਵੇਵਜ਼ ਤਕਰੀਬਨ 2.5 ਫੁੱਟ ਦੀਆਂ ਜਿਹੜੀਆਂ ਉਹ
ਐਡ ਜਿਹੜੀਆਂ ਉਹ ਦੇਖੀਆਂ ਗਈਆਂ ਆ ਤੇ 10 ਫੁੱਟ ਤੱਕ ਦੀ ਸੁਨਾਮੀ ਆਉਣ ਦੀ ਸੰਭਾਵਨਾ ਉੱਥੇ ਪ੍ਰਗਟਾਈ ਗਈ ਹੈ। ਜੀ। ਜਾਪਾਨ ਦੇ ਨਵੇਂ ਪ੍ਰਾਈਮ ਮਿਨਿਸਟਰ ਸਨਾਈ ਤਕਾਚੀ ਜੋ ਆ ਹਜੇ ਅਕਤੂਬਰ ਮਹੀਨੇ 'ਚ ਇਹ ਨਵੇਂ ਬਣੇ ਆ। ਉਹ ਕਹਿੰਦੇ ਵੀ ਅਸੀਂ ਲੋਕਲ ਆਫੀਸ਼ੀਅਲਸ ਦੇ ਨਾਲ ਰਲ ਕੇ ਤੇ ਯੂਐਸ ਜਿਓਲੋਜੀਕਲ ਸਰਵੇ ਦੇ ਨਾਲ ਰਲ ਕੇ ਜਿਹੜਾ ਵਰਕਆਊਟ ਕਰ ਰਹੇ ਹੈਗੇ ਆ ਤੇ ਤਾਂ ਕਿ ਕੋਈ ਜਿਹੜਾ ਜਾਨੀ ਨੁਕਸਾਨ ਨਾ ਹੋਵੇ। ਪਿਛਲੀ ਵਾਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉਸ ਭੁਚਾਲ ਦੇ ਵਿੱਚ 22,000 ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਬ੍ਰੇਕ ਤੋਂ ਪਹਿਲਾਂ ਇੱਕ ਖਬਰ ਹੋਰ ਸਾਂਝੀ ਕਰਦੇ ਜਾਈਏ। ਮਾਰਜਰੀ ਟੇਲਰ ਗ੍ਰੀਨ ਜੋ ਇੱਕ ਟਾਈਮ ਦੇ ਉੱਤੇ ਬੜੀ ਫਾਇਰ ਬ੍ਰਾਂਡ ਜੋ ਕਾਂਗਰਸ ਵੂਮਨ ਸੀ, ਮੁੜ ਕੇ ਉਹਨਾਂ ਦੀ ਟਰੰਪ ਉਹਨਾਂ ਨਾਲ ਲੜਾਈ ਹੋ ਗਈ ਤੇ ਹੁਣ ਉਹ ਚੁੱਪ ਕਰਕੇ ਘਰ ਬੈਠ ਗਏ। ਉਹਨਾਂ ਦੀ ਪਿਛਲੇ ਵੀਕਐਂਡ ਦੇ ਦੌਰਾਨ ਇੰਟਰਵਿਊ ਹੋਈ ਆ। ਉਸ ਇੰਟਰਵਿਊ ਦੇ ਵਿੱਚ 5 ਕਾਫੀ ਮੇਨ ਪੁਆਇੰਟ ਉਹਨਾਂ ਨੇ ਦੱਸੇ ਆ, ਮਾਰਜਰੀ ਗ੍ਰੀਨ ਟੇਲਰ ਨੇ, ਵੀ ਜਿਹੜੇ ਰਿਪਬਲਿਕਨਸ ਆ ਕਾਂਗਰਸ ਦੇ ਵਿੱਚ ਉਹ ਟਰੰਪ ਉਹਨਾਂ ਦਾ ਮਜ਼ਾਕ ਉਡਾਉਂਦੇ ਆ ਬਿਹਾਈਂਡ ਦਾ ਬੈਕ। ਉਹ ਕਹਿੰਦੀ ਠੀਕ ਆ ਵੀ ਸਾਹਮਣੇ ਚਾਹੇ ਕੋਈ ਨਾ ਬੋਲਦਾ ਹੋਵੇ ਜਿੱਦਾਂ ਮੈਂ ਬੋਲੀ ਹੈਗੀ ਆ ਐਪਸਟੀਨ ਫਾਈਲਸ ਨੂੰ ਲੈ ਕੇ, ਇਜ਼ਰਾਈਲ ਨੂੰ ਲੈ ਕੇ, ਤੇ ਪਰ ਬਿਹਾਈਂਡ ਦਾ ਸੀਨ ਕਹਿੰਦੀ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਮਜ਼ਾਕ ਹੀ ਉਡਾਉਂਦੇ ਹੈਗੇ ਆ। ਤੇ ਇਹ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਬਹੁਤ ਸਾਰੇ ਟੈਰੀਫਾਈਡ ਆ ਟਰੰਪ ਹੋਣਾ ਤੋਂ, ਡਰ ਰਹੇ ਆ। ਜਿਸ ਤਰ੍ਹਾਂ ਉਹ ਕਹਿੰਦੀ ਵੀ ਮੈਨੂੰ ਮੇਰੀ ਲਾਈਫ ਨੂੰ ਥ੍ਰੈਟ ਹੋਈਆਂ ਹੈਗੀਆਂ, ਮੇਰੇ ਨਿਆਣਿਆਂ ਨੂੰ ਜਿਹੜੀਆਂ ਥ੍ਰੈਟ ਹੋਈਆਂ ਹੈਗੀਆਂ, ਡੈਥ ਥ੍ਰੈਟਸ ਕਹਿੰਦੀ ਵੀ ਮੇਰੀ ਪੂਰੀ ਫੈਮਿਲੀ ਦੇ ਅਗੇਂਸਟ ਹੋਈਆਂ ਆ। ਜਦ ਕਿ ਕਹਿੰਦੀ ਮੈਂ ਜੇਡੀ ਵੈਂਸ ਨੂੰ ਪੁੱਛਿਆ ਤੇ ਉਹਨੇ ਕਿਹਾ ਵੀ ਇਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ, ਵੀ ਵਿਲ ਲੁੱਕ ਇਨਟੂ ਇਟ। ਤੇ ਕਹਿੰਦੀ ਵੀ ਟਰੰਪ ਉਹਨਾਂ ਨੇ ਕੋਈ ਇਹਦੇ ਬਾਰੇ ਜਿਹੜਾ ਜਵਾਬ ਨਹੀਂ ਦਿੱਤਾ ਹੈਗਾ। ਇਹਦੇ ਵਿੱਚ ਇਹ ਕੀ ਹੋਇਆ ਵੀ ਮਾਰਜਰੀ ਟੇਲਰ ਨੇ ਇੰਟਰਵਿਊ ਦੇ ਦੌਰਾਨ ਇਹ ਕਿਹਾ ਵੀ ਜਿਹੜੀਆਂ ਟਰੰਪ ਉਹਨਾਂ ਦੀਆਂ ਪਾਲਿਸੀਜ਼ ਆ ਉਹ ਅਮਰੀਕਾ ਫਸਟ ਪਾਲਿਸੀਜ਼ ਨਹੀਂ ਹੈਗੀਆਂ। ਸੋ ਜਿਹੜਾ ਮੈਗਾ ਆ ਉਹ ਕਹਿੰਦੀ ਵੀ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਿਛਲੇ ਦਿਨਾਂ 'ਚ ਮਾਰਜਰੀ ਟੇਲਰ ਗ੍ਰੀਨ ਨੇ ਆਪਣਾ ਏਰੀਆ ਜਿਹੜਾ ਉਹਦਾ ਜਾਰਜੀਆ ਦਾ ਉੱਥੇ ਟਾਊਨ ਹਾਲ ਮੀਟਿੰਗ ਕੀਤੀ ਤੇ ਉੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਤੇ ਉਹ ਇਹੀ ਲੱਗ ਰਿਹਾ ਸੀ ਵੀ 100% ਉਹਦੇ ਜਿਹੜੇ ਸਪੋਰਟਰ ਆ ਉਹਦੇ ਨਾਲ ਆ। ਕਹਿੰਦੀ ਵੀ ਫॉर ਐਨ ਅਮਰੀਕਨ ਫਸਟ ਪ੍ਰੈਜ਼ੀਡੈਂਟ ਦਾ ਨੰਬਰ 1 ਫੋਕਸ ਸ਼ੁੱਡ ਬੀ ਡੋਮੈਸਟਿਕ ਪਾਲਿਸੀ। ਤੇ ਡੋਮੈਸਟਿਕ ਪਾਲਿਸੀ ਕਹਿੰਦੀ ਹੈ ਹੀ ਨਹੀਂ, ਬਾਹਰ ਸਾਰੇ ਪਾਸੇ ਲੱਤਾਂ ਫਸਾਈਆਂ ਆ। ਤੇ ਇੱਥੇ ਲੋਕਾਂ ਦਾ ਜਿਹੜਾ ਬੁਰਾ ਹਾਲ ਆ, ਹਾਲਾਂਕਿ ਉਹ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਵੀ ਬਹੁਤ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਵੀ ਕਾਫੀ ਫਾਇਰ ਬ੍ਰਾਂਡ ਆ, ਬਹੁਤ ਉਲਟ ਬੋਲਦੀ ਰਹੀ ਆ। ਪਰ ਉਹ ਕਹਿੰਦੀ ਵੀ ਕਈ ਜਿਹੜੇ ਫੀਲਡ ਆ ਉਹ ਇਮੀਗ੍ਰੈਂਟ ਤੋਂ ਬਿਨਾਂ ਨਹੀਂ ਚੱਲ ਸਕਦੇ ਹੈਗੇ। ਕੰਸਟਰਕਸ਼ਨ, ਕਲੀਨ ਅਪ, ਰੈਸਟੋਰੈਂਟਸ, ਉਹਦੀ ਖੁਦ ਦੀ ਕੰਸਟਰਕਸ਼ਨ ਕੰਪਨੀ ਹੈਗੀ ਹੈ ਇੱਕ। ਤੇ ਉਹ ਕਹਿੰਦੀ ਵੀ ਲੋਕਲ ਲੈਵਲ ਦੇ ਉੱਤੇ ਆਪਾਂ ਇਜ਼ਰਾਈਲ ਨੂੰ ਕਿੰਨੇ ਪੈਸੇ ਦੇ ਰਹੇ ਹੈਗੇ ਆ, ਉਹਨਾਂ ਦਾ ਕਿੰਨਾ ਸਾਥ, ਈਵਨ ਉਹਨਾਂ ਜੈਨੋਸਾਈਡ ਵਰਡ ਤੱਕ ਵੀ ਯੂਜ਼ ਕੀਤਾ ਕਿ ਇਜ਼ਰਾਈਲ ਨੇ ਜੈਨੋਸਾਈਡ ਕੀਤਾ ਹੈਗਾ। ਸੋ ਡੋਮੈਸਟਿਕ ਪਾਲਿਸੀ ਦੇ ਉੱਤੇ ਜਿਹੜੀ ਮਾਰਜਰੀ ਗ੍ਰੀਨ ਆ ਉਹ ਕਹਿੰਦੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਸੀ। ਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਆਰ ਯੂ ਮੈਗਾ, ਉਹ ਕਹਿੰਦੀ ਵੀ ਨਹੀਂ, ਮੈਂ ਤਾਂ ਅਮਰੀਕਾ ਫਸਟ ਹੈਗੀ ਆ। ਤੇ ਉਹ ਬਹੁਤ ਸਾਰੇ ਲੋਕਾਂ ਦੀ ਹੁਣ ਅਮਰੀਕਾ ਦੇ ਵਿੱਚ ਇਹ ਵੀ ਗੱਲਬਾਤ ਚੱਲ ਰਹੀ ਆ ਵੀ ਜਿਸ ਹਿਸਾਬ ਦੇ ਨਾਲ ਕਾਰਲਸਨ ਟੱਕਰ ਜਿਹੜਾ ਹੈ, ਟੱਕਰ ਕਾਰਲਸਨ ਆ, ਉਹ ਵੀ ਬਹੁਤ ਸਾਰੀਆਂ ਪਾਲਿਸੀਆਂ ਉਹਨੇ ਚੇਂਜ ਕੀਤੀਆਂ ਹੈਗੀਆਂ ਟਰੰਪ ਉਹਨਾਂ ਦੇ ਅਗੇਂਸਟ। ਉਹ ਵੀ ਅਮਰੀਕਾ ਫਸਟ ਦੇ ਉੱਤੇ ਵਰਕਆਊਟ ਕਰ ਰਹੇ ਆ। ਇੱਕ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਕੈਂਡੀਡੇਟ ਗਿਣਿਆ ਜਾ ਰਿਹਾ ਤੇ ਮਾਰਜਰੀ ਟੇਲਰ ਦੇ ਉੱਤੇ ਵੀ ਬਹੁਤ ਸਾਰੇ ਲੋਕ ਸ਼ੱਕ ਕਰ ਰਹੇ ਆ ਵੀ ਜਿਹੜਾ ਰਿਜ਼ਾਈਨ ਕੀਤਾ ਹੈ ਨਾ, ਇਹ ਐਜ਼ ਏ ਪ੍ਰੈਜ਼ੀਡੈਂਟ ਇਲੈਕਸ਼ਨ ਰਨ ਕਰਨ ਜਾਊਗੀ। ਸੋ ਉਹਦੇ ਵਿੱਚ ਉਹਨੇ ਕਿਹਾ ਵੀ ਨਹੀਂ, ਮੈਂ ਕਦੇ ਵੀ ਜਿਹੜੀ ਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਰਨ ਕਰਨ ਨਹੀਂ ਜਾ ਰਹੀ ਆ, ਨਾ ਹੀ ਮੈਂ ਸੈਨੇਟ ਦੀ, ਨਾ ਹੀ ਗਵਰਨਰ ਦੀ, ਪਰ ਮੈਂ ਅਮਰੀਕਾ ਫਸਟ ਪਾਲਿਸੀ ਦੇ ਉੱਤੇ ਆਪਣੇ ਲੋਕਾਂ ਦੇ ਨਾਲ ਹੈ। ਜੀ, ਬਿਲਕੁਲ ਆਈ ਐਮ ਅਮਰੀਕਾ ਫਸਟ ਜਿਹੜੀ ਆ ਉਸ ਦੇ ਉੱਤੇ ਆ। ਇਹ ਹੁਣ ਜਾਰਜੀਆ ਦੇ ਗਵਰਨਰ ਦੇ ਲਈ ਰਨ ਕਰਨਾ, ਇਸਨੇ ਸੈਨੇਟਰ ਦੇ ਲਈ ਰਨ ਕਰਨਾ ਆ, ਕੀ ਇਸ ਦੇ ਵਿੱਚ ਆ, ਕੀ ਉਸਨੂੰ ਇਹ ਜਿੱਦਾਂ ਕਹਿੰਦੇ ਆਪਣੇ ਪੰਜਾਬ 'ਚ ਕਹਿੰਦੇ ਹੁੰਦੇ ਵੀ ਇਹਨੂੰ ਹੁਣ ਟਿਕਟ ਨਹੀਂ ਮਿਲੀ ਤੇ ਹੁਣ ਤਾਂ ਇਹ ਬਾਗੀ ਹੋਈ ਆ। ਇਹ ਚੀਜ਼ਾਂ ਆ ਜਾਂ ਇਸ ਦੇ ਵਿੱਚ ਹੋਰ ਕੀ ਆ? ਇਸ ਦੀ ਜਿਹੜੀ ਇੰਟਰਵਿਊ ਲੈ ਰਹੀ ਸੀਗੀ ਜਿਹੜੀ 60 ਮਿੰਟਸ ਵਾਲੀ, ਉਹਦੇ ਨਾਲ ਵੀ ਇਸ ਦੀ ਇੱਕ ਟਾਈਮ ਦੇ ਉੱਤੇ ਤੂੰ ਮੈਂ ਵੀ ਜਿਹੜੀ ਉਹ ਹੋ ਗਈ ਜਦ ਇਸ ਨੂੰ ਜਿਹੜੀ ਸਟਾਲ ਇੰਟਰਵਿਊ ਲੈਣ ਵਾਲੀ ਆ ਉਸਨੇ ਪੁੱਛਿਆ ਸੀਗਾ ਵੀ ਤੁਹਾਨੂੰ ਜਿਹੜਾ ਉਹ ਮੈਂ ਪੁੱਛਣਾ ਚਾਹੁੰਦੀ ਆ ਟੌਕਸਿਕ ਪੋਲੀਟੀਕਲ ਕਲਚਰ ਨੂੰ ਜਿਹੜਾ ਉਹ ਲੈ ਕੇ, ਤਾਂ ਇਹਨੇ ਕਿਹਾ ਵੀ ਤੂੰ ਮੇਰੇ ਤੇ ਅਕਿਊਜ਼ ਕਰ ਰਹੀ, ਕਹਿੰਦੀ ਆ ਮੈਂ ਅਕਿਊਜ਼ਿੰਗ ਯੂ, ਕਹਿੰਦੀ ਵੀ ਤੂੰ ਮੈਨੂੰ ਅਕਿਊਜ਼ ਕਰਦੀ ਆ। ਸੋ ਕਹਿੰਦੇ ਗ੍ਰੀਨ ਨੇ ਕਿਹਾ ਵੀ ਬਟ ਵੀ ਡੋਂਟ ਹੈਵ ਟੂ ਅਕਿਊਜ਼ ਵਨ ਅਨਦਰ। ਸਟਾਲ ਨੇ ਫਿਰ ਸਰਕਲ ਕਰਦੇ ਹੋਏ ਉਹਨੂੰ ਦੁਬਾਰਾ ਕੁਐਸਚਨ ਜਿਹੜਾ ਉਹ ਪੁੱਛਿਆ ਵੀ ਜਦੋਂ ਤੁਸੀਂ ਇਨਸਲਟ ਕਰਦੇ ਆ ਲੋਕਾਂ ਦੇ ਤੋਂ ਜਿਹੜਾ ਯੈਲ ਕਰਦੇ ਆ ਤੇ ਫਿਰ ਉਸਨੇ ਰੋਕ ਦਿੱਤਾ ਵੀ ਤੁਸੀਂ ਆਪ ਰਿਸਪੌਂਡ ਕਰੋ। ਕਹਿੰਦੇ ਤੂੰ ਆਪ ਵੀ ਇਦਾਂ ਹੀ ਕਰਦੀ, ਕਹਿੰਦੀ ਨਹੀਂ ਮੈਂ ਕਿਸੇ ਨੂੰ ਇਨਸਲਟ ਨਹੀਂ ਕਰਦੀ। ਪਰ ਗ੍ਰੀਨ ਕਹਿੰਦੀ
ਵੀ ਨਹੀਂ ਤੂੰ ਆਪਣੇ ਸਵਾਲਾਂ ਦੇ ਨਾਲ ਲੋਕਾਂ ਦੀ ਜਿਹੜੀ ਇਨਸਲਟ ਆ ਉਸ ਤਰੀਕੇ ਦੇ ਨਾਲ ਕਰ ਦਿੰਦੀ ਹੈਗੀ ਆ। ਸੋ ਇਹ ਵੀ ਜਿਹੜੀ ਇਸ ਦੇ ਵਿੱਚ ਇਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਦੇਖਣ ਸੁਣਨ ਨੂੰ ਜਿਹੜੀ ਉਹ ਗੱਲ ਮਿਲੀ ਹੈਗੀ ਆ। ਸੋ ਲੈਟਸ ਸੀ ਕੀ ਹੁੰਦਾ ਆ। ਮਾਰਜਰੀ ਟੇਲਰ ਗ੍ਰੀਨ ਨੇ ਇਹ ਕਲੀਅਰ ਕਰ ਦਿੱਤਾ, ਪਰ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਵੀ ਟਰੰਪ ਹੋਣਾ ਦੇ ਡਰ ਖਣੋ ਜਿਹੜੇ ਆ ਰਿਪਬਲਿਕਨ ਪਾਰਟੀ 'ਚ ਉਸ ਬੰਦੇ ਦੀ ਜਗ੍ਹਾ ਨਹੀਂ ਹੈਗੀ ਇਸ ਟਾਈਮ, ਜਿਹੜਾ ਟਰੰਪ ਦੇ ਉਲਟ ਆ। ਇਸ ਨੂੰ ਜਿਹੜਾ ਅਸਤੀਫਾ ਇਸਨੇ ਜਿਹੜਾ ਦੇ ਕੇ ਉਹ ਕਲੀਅਰ ਸੰਦੇਸ਼ ਟਰੰਪ ਹੋਣਾ ਨੇ ਬੇਸਿਕਲੀ ਦੇ ਦਿੱਤਾ ਜਦੋਂ ਇਹਨਾਂ ਦੇ ਉਲਟ ਸਾਹਮਣੇ ਆਏ ਸੀ। ਮਸਲਾ ਕੀ ਸੀਗਾ? ਐਪਸਟੀਨ ਫਾਈਲਸ ਦੇ ਹੱਕ ਦੇ ਵਿੱਚ ਮਾਰਜਰੀ ਟੇਲਰ ਗ੍ਰੀਨ ਨੇ ਵੋਟ ਜਿਹੜੀ ਉਹ ਪਾਈ ਸੀਗੀ ਤੇ ਉਹ ਆਪਣੇ ਇਸ ਨੂੰ ਸਮਰਥਕ ਦੇ ਤੌਰ ਦੇ ਉੱਤੇ ਦੇਖਦੇ ਸੀਗੇ, ਤੇ ਜਦ ਉਲਟ ਵੋਟ ਪਾਈ ਤਾਂ ਉਹ ਹੋਰ ਪੁੱਠੇ ਸਿੱਧੇ ਨਾਵਾਂ ਦੇ ਨਾਲ ਟਰੰਪ ਹੋਣਾ ਨੇ ਮਾਰਜਰੀ ਟੇਲਰ ਗ੍ਰੀਨ ਨੂੰ ਨਾਮ ਵੀ ਜਿਹੜੇ ਉਹਦੇ ਲਏ, ਪਰ ਉਹ ਬੋਲਦੀ ਤਾਂ ਰਹੀ, ਅਜੇ ਵੀ ਬੋਲ ਹੀ ਰਹੀ ਹੈ ਕਾਈਂਡ ਆਫ, ਤੇ ਪਰ ਇਹ ਆ ਵੀ ਉਹ ਹੁਣ ਉਸ ਤੋਂ ਅਸਤੀਫਾ ਜਿਹੜੀ ਉਹ ਦੇ ਤੁਰੀ ਹੈਗੀ ਆ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਆ। ਕਿਸਾਨਾਂ ਦੇ ਲਈ ਇੱਕ ਵਿਸ਼ੇਸ਼ ਖਬਰ ਆ ਰਹੀ ਆ। ਰਾਸ਼ਟਰਪਤੀ ਟਰੰਪ ਅੱਜ ਇੱਕ ਕਾਫੀ ਵੱਡਾ ਪੈਕੇਜ ਅਨਾਉਂਸ ਕਰਨ ਜਾ ਰਹੇ ਆ, ਉਹਦੇ ਬਾਰੇ ਜਿਹੜੀ ਉਹ ਚਰਚਾ ਕਰਦੇ ਆ, ਕਿਉਂਕਿ ਟੈਰਿਫ ਦੇ ਕਰਕੇ ਜਿਹੜੇ ਕਿਸਾਨ ਆ ਕਾਫੀ ਜ਼ਿਆਦਾ ਝੰਬ ਹੋਏ ਆ, ਉਹਨਾਂ ਨੂੰ ਕੋਈ ਰਾਹਤ ਜਿਹੜੀ ਉਹ ਮਿਲੂਗੀ, ਕਿੰਨੀ ਕੁ ਮਿਲੂਗੀ, ਉਹਦੇ ਬਾਰੇ ਜਿਹੜੀ ਤੁਹਾਡੇ ਨਾਲ ਖਬਰਾਂ ਜਿਹੜੀਆਂ ਸ਼ੇਅਰ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੰਡੀਆ ਤੇ ਜੋ ਰਸ਼ੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਹੈਗੀ ਆ, ਉਹਨੂੰ ਲੈ ਕੇ ਪੁਟਿਨ ਹੁਣੀ ਤਾਂ ਇਹ ਕਹਿਤਾ ਵੀ ਜਿਹੜੀਆਂ ਆਇਲ ਦੀਆਂ ਸ਼ਿਪਮੈਂਟਸ ਆ ਉਹ ਇੰਡੀਆ ਨੂੰ ਅਨਇੰਟਰਪਟਡ ਇਨ ਡਿਫਾਈਂਸ ਆਫ ਯੂਐਸ ਲਗਾਤਾਰ ਜਾਰੀ ਰਹਿਣਗੀਆਂ। ਨਰਿੰਦਰ ਮੋਦੀ ਹੁਣੀ ਇਹ ਕਹਿਆ ਵੀ એનર્ਜੀ ਸਿਕਿਉਰਿਟੀ ਜਿਹੜੀ ਆ ਇਹ ਪਿਲਰ ਆਫ ਇੰਡੀਆ ਰਸ਼ੀਆ ਪਾਰਟਨਰਸ਼ਿਪ ਆ। ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਹੈਗੀ ਆ, ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਗਸਤ ਦੇ ਵਿੱਚ 25% ਇੰਪੋਰਟ ਇੰਡੀਆ ਦੇ ਉੱਤੇ ਲਾਏ ਸੀ। ਕਾਰਨ ਇਹ ਦੱਸਿਆ ਸੀ ਵੀ ਚੀਪ ਰਸ਼ੀਅਨ ਆਇਲ ਜੋ ਖਰੀਦ ਰਹੇ ਹੈਗੇ ਆ, ਉਹ ਉਸ ਕਰਕੇ ਮੈਂ ਵਧਾ ਰਿਹਾ ਤੇ ਟੋਟਲ ਜੋ ਹੁਣ 50% ਦੇ ਕਰੀਬ ਜਿਹੜੇ ਟੈਰਿਫ ਆ ਉਹ ਇੰਡੀਆ ਦੇ ਉੱਤੇ ਲੱਗੇ ਹੋਏ ਹੈਗੇ ਆ। ਸੋ ਹੁਣ ਪੁਟਿਨ ਹੁਣੀ ਪੂਰੀ ਸਪੋਰਟ ਕਰ ਰਹੇ ਆ ਇੰਡੀਆ ਦੀ, ਤੇ ਪਰ ਇੰਡੀਆ ਵਾਲੇ ਥੋੜਾ ਜਿਹਾ ਕਹਿੰਦੇ ਵੀ ਚੱਲ ਰਹੇ ਇਸ ਹਿਸਾਬ ਨਾਲ ਵੀ ਅਮਰੀਕਾ ਵਾਲੇ ਵੀ ਨਾਰਾਜ਼ ਨਾ ਹੋਣ, ਪਰ ਲੱਗਦਾ ਨਹੀਂ ਜਿਸ ਹਿਸਾਬ ਦੇ ਨਾਲ ਸਟੇਟਮੈਂਟਸ ਆਈਆਂ ਹੈਗੀਆਂ ਆ, ਇਹ ਤੋਂ ਲੱਗਦਾ ਆ ਵੀ ਜਿਸ ਹਿਸਾਬ ਦੇ ਨਾਲ ਪਾਰਟਨਰਸ਼ਿਪ ਹੋਈ ਹੈਗੀ ਆ ਇੰਡੀਆ ਦੀ ਤਾਂ ਯੂਐਸ ਇੰਡੀਆ ਦੀ ਤਾਂ ਰਸ਼ੀਆ ਦੀ, ਕਹਿੰਦੇ ਵੀ ਇਹ 10 ਬਿਲੀਅਨ ਤੋਂ ਇਨਕਰੀਜ਼ ਹੋ ਕੇ 100 ਬਿਲੀਅਨ ਤੱਕ ਜਾਣੀ ਹੈਗੀ ਆ। ਉਹਨੂੰ ਲੈ ਕੇ ਜੋ ਅਮਰੀਕਾ ਵਾਲੇ ਆ ਉਹ ਕੋਈ ਨਾ ਕੋਈ ਆਪਣੀ ਜਿਹੜੀ ਸਖਤ ਸਟੈਂਡ ਆ ਉਹ ਇਸ਼ੂ ਕਰ ਸਕਦੇ ਹੈਗੇ ਆ। ਦੂਸਰੇ ਪਾਸੇ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਆਰਟੀਕਲ ਵੀ ਛਾਪਿਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਇਹ ਦੁਨੀਆ ਨੂੰ ਜਿਹੜਾ ਇੱਕ ਤਰ੍ਹਾਂ ਦਾ ਕਲੀਅਰ ਮੈਸੇਜ ਦੇ ਰਹੇ ਹੈਗੇ ਆ, ਖਾਸ ਕਰਕੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਮਾਮਲੇ ਦੇ ਵਿੱਚ ਵੀ ਯੂਰਪ ਦੇ ਅਗੇਂਸਟ ਆ ਤੇ ਰਸ਼ੀਆ ਦੇ ਅਸੀਂ ਹੱਕ 'ਚ ਹੈਗੇ ਆ। 29 ਪੇਜਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਆ, ਇਹ ਪਿੱਛੇ ਜਿਹੇ ਰਿਲੀਜ਼ ਹੋਈ ਆ ਪਿਛਲੇ ਹਫ਼ਤੇ ਹੀ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਸਾਨੂੰ ਜਿਹੜੇ ਅਮਰੀਕਨ ਮੇਡ ਪ੍ਰੋਡਕਟਸ ਆ ਉਹਦੇ ਉੱਤੇ ਜਿਹੜਾ ਜ਼ੋਰ ਦੇਣਾ ਚਾਹੀਦਾ ਹੈਗਾ। ਇਹ ਲਗਭਗ ਹੁਣ ਬਹੁਤ ਮੁਲਕਾਂ ਤੇ ਇਦਾਂ ਦੀ ਗੱਲਬਾਤ ਚੱਲ ਰਹੀ ਹੈਗੀ ਆ, ਪਰ ਪ੍ਰੈਜ਼ੀਡੈਂਟ ਆਫ ਪੀਸ ਨੂੰ ਜਾਣੇ ਜਾਂਦੇ ਪ੍ਰੈਜ਼ੀਡੈਂਟ ਟਰੰਪ ਹੋਣੀ ਇੱਕ ਪਾਸੇ ਤਾਂ ਜਿਹੜੀਆਂ ਬੋਟਸ ਆ ਡਰੱਗ ਦੀਆਂ ਇਹ ਕਹਿ ਕੇ ਉਹਨਾਂ ਦੇ ਉੱਤੇ ਬੰਬਾਰਡਮੈਂਟ ਹੋ ਰਹੀ ਹੈਗੀ ਆ, ਸਲੌਟਰ ਕਹਿੰਦੇ ਕੀਤੇ ਜਾ ਰਹੇ ਆ ਲੋਕ, ਦੂਸਰੇ ਪਾਸੇ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਪੀਸ ਲਿਆ ਰਹੇ ਆ। ਇੱਕ ਪਾਸੇ ਕਹਿੰਦੇ ਇੰਡੀਆ ਦੇ ਨਾਲ 50% ਟੈਰਿਫ ਵੀ ਆ ਤੇ ਦੂਸਰੇ ਪਾਸੇ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਸਾਡੀ ਜਿਹੜੀ ਗੱਲਬਾਤ ਵੀ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਜਿਹੜਾ ਰੀਇਨਸਟਾਲਿੰਗ ਏ ਕਲਚਰ ਆਫ ਕੰਪੀਟੈਂਸ ਇਹ ਹੋ ਰਿਹਾ ਹੈਗਾ। DEI ਵਗੈਰਾ ਸਭ ਖਤਮ ਹੋ ਰਹੀ ਹੈਗੀ ਆ। ਤੋ ਤੁਸੀਂ ਦੇਖੋ ਜਿਸ ਹਿਸਾਬ ਨਾਲ ਪੀਟ ਹੈਗਸਥ, ਕੈਸ਼ ਪਟੇਲ, ਰੋਬਰਟ ਕੈਨੇਡੀ, ਟੁਲਸੀ ਗੈਬਟ ਉਹਨਾਂ ਨੂੰ ਲਾਇਆ ਗਿਆ ਹੈਗਾ। ਤੇ ਇਹਦੇ ਵਿੱਚ ਇਹ ਕਿਹਾ ਗਿਆ ਆ ਜੋ ਨਵੀਂ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਆ ਵੀ ਜਿਹੜੇ ਇੱਥੇ ਦੇ ਬੋਰਨ ਲੋਕ ਹੈਗੇ ਆ, ਉਹ ਕਹਿੰਦੇ ਵੀ ਦੇ ਵੁੱਡ ਰੂਲ ਆਊਟ ਹਾਫ ਆਫ ਅਮਰੀਕਾਜ਼ 2025 ਨੋਬਲ ਪ੍ਰਾਈਜ਼ ਵਿਨਰਸ ਇਨ ਸਾਇੰਸ। ਸੋ ਜਿਹੜਾ ਫੋਕਸ ਆ ਉਹ ਅਮਰੀਕਾ ਤੇ ਪੂਰਾ ਕੀਤਾ ਜਾ ਰਿਹਾ ਹੈਗਾ। ਯੂਰਪੀਅਨ ਯੂਨੀਅਨ ਨੂੰ ਇੱਕ ਤਰ੍ਹਾਂ ਦੇ ਨਾਲ ਸ਼ੀਸ਼ਾ ਜਿਹਾ ਦਿਖਾਇਆ ਜਾ ਰਿਹਾ ਹੈਗਾ। ਰਸ਼ੀਆ ਦਾ ਇੱਕ ਤਰ੍ਹਾਂ ਨਾਲ ਲੱਗ ਰਿਹਾ ਵੀ ਸਾਥ ਦੇ ਰਹੇ ਆ ਟਰੰਪ ਹੁਣੀ, ਕਿਉਂਕਿ ਯੂਕਰੇਨ ਵਾਲੇ ਵਿਚਾਰੇ ਫਸੇ ਹੋਏ ਹੈਗੇ ਆ ਉਹਦੇ ਵਿੱਚ ਵਾਰ ਦੇ ਵਿੱਚ, ਤੇ ਦੂਸਰੇ ਪਾਸੇ ਰਸ਼ੀਆ ਨੂੰ ਵੀ ਇਹ ਦਿਖਾ ਰਹੇ ਆ ਵੀ ਨਹੀਂ ਅਸੀਂ ਆ ਜਿਹੜਾ ਵੈਨਜ਼ੂਏਲਾ ਵਾਲਾ ਹੈ ਨਾ ਮਦੂਰੋ, ਇਹਨੂੰ ਵੀ ਚੱਕ ਕੇ ਪਰੇ ਸਿੱਟ ਦੇਣਾ ਹੈਗਾ ਕਿਉਂਕਿ ਉਹ ਮਦੂਰੋ ਰਸ਼ੀਆ ਦੇ ਥੋੜੇ ਲੱਗੇ ਆ। ਸੋ ਅਮਰੀਕਾ ਵਾਲੇ ਦੀ ਜਿਹੜੀ ਸਟ੍ਰੈਟਜੀ ਚੱਲ ਰਹੀ ਆ ਵੀ ਜਿਹੜਾ ਖਾਸ ਕਰਕੇ ਅਮਰੀਕਾ ਤੇ ਸਾਊਥ ਅਮਰੀਕਾ ਜਿਹੜਾ ਕੈਨੇਡਾ ਇੱਧਰ ਕੋਈ ਨਾ ਦੇਖੋ, ਸਾਡੇ ਜਿਹੜੇ ਏਰੀਏ ਤੋਂ ਪਰੇ ਪਰੇ ਰਹੋ। ਸੋ ਯੂਰਪ ਨੂੰ ਇੱਕ ਤਰ੍ਹਾਂ ਨਾਲ ਅਲੱਗ ਕੀਤੇ ਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਹਿਸਾਬ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਸੀਆਂ ਵੀ ਸਿਵਲਾਈਜੇਸ਼ਨ ਇਰੇਜ਼ਰ ਹੋ ਰਿਹਾ ਹੈ ਯੂਰਪ ਦੇ ਵਿੱਚ, ਕਹਿੰਦੇ ਆਉਣ ਵਾਲੇ ਕੁਝ ਦਹਾਕਿਆਂ ਦੇ ਵਿੱਚ ਇਹ ਉੱਥੇ ਗੋਰੇ ਤਾਂ ਲੱਭਣੇ ਨਹੀਂ ਹੈਗੇ, ਮੈਜੋਰਟੀ ਨਾਨ ਯੂਰਪੀਅਨ ਹੋ ਜਾਣੇ ਹੈਗੇ ਆ, ਤੇ ਤੁਸੀਂ ਆਪਣਾ ਸਾਰਾ ਕਲਚਰ ਜਿਹੜਾ ਖਰਾਬ ਕਰ ਰਹੇ ਹੈਗੇ ਆ। JD ਵੈਂਸ ਉਹਨਾਂ ਦਾ ਵੀ ਇਦਾਂ ਦਾ ਹੀ ਜਿਹੜਾ ਬਿਆਨ ਇਹਦੇ ਸੰਬੰਧ ਦੇ ਵਿੱਚ ਆਇਆ ਸੀਗਾ। ਕੁਛ ਕੁ ਜਿਹੜੇ ਲੀਕਡ ਟਰਾਂਸਕ੍ਰਿਪਟ ਜਿਹੜੇ ਇਨਵੋਲਵ ਹੋਏ ਆ ਉਹਦੇ ਵਿੱਚ ਯੂਰਪੀਅਨ ਲੀਡਰਸ ਦੇ ਮਾਮਲੇ ਦੇ ਵਿੱਚ ਡਰ ਸਪੀਗਲ ਉਹਨਾਂ ਨੇ ਦੱਸਿਆ ਵੀ ਸਾਨੂੰ ਖਤਰਾ ਇਹ ਆ ਵੀ ਅਮਰੀਕਾ ਇੱਕ ਤਰ੍ਹਾਂ ਨਾਲ ਗੇਮਸ ਨੂੰ ਪਲੇ ਕਰ ਰਿਹਾ ਹੈਗਾ ਤੇ ਯੂਕਰੇਨ ਨੂੰ ਬਿਟਰੇ ਕਰ ਰਿਹਾ ਹੈਗਾ। ਤੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਜਿਹੜੀ ਆ ਇਹ ਇੱਕ ਬਹੁਤ ਵੱਡਾ ਕੰਸਰਨ ਆ। ਕਹਿੰਦੇ ਵੀ ਫਸਟ ਟਾਈਮ ਦਸੰਬਰ 7 1941 ਤੋਂ ਬਾਅਦ
ਅਮਰੀਕਾ ਕਹਿੰਦੇ ਵੀ ਆਪਣੇ ਆਪ ਨੂੰ ਇਹ ਨਹੀਂ ਦੇਖ ਰਿਹਾ ਵੀ ਉਹ ਲੀਡਰ ਆਫ ਦਾ ਫ੍ਰੀ ਵਰਲਡ ਆ। ਖਾਸ ਕਰਕੇ ਜੋ ਹਿਊਮਨ ਰਾਈਟਸ ਨੂੰ ਲੈ ਕੇ ਉਹ ਤਾਂ ਕਹਿੰਦੇ ਵੀ ਹੁਣ ਇਹਨਾਂ ਨੇ ਛੱਡੇ ਦਿੱਤੇ ਹੈਗੇ ਅਮਰੀਕਾ ਵਾਲਿਆਂ ਨੇ। ਆਪਾਂ ਦੇਖੇ ਆ ਜੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਿਡਲ ਈਸਟ ਤੋਂ ਜਿਹੜਾ ਉੱਥੇ ਦਾ ਕਿੰਗ ਆਇਆ ਸੀਗਾ ਸਾਊਦੀ ਅਰੇਬੀਆ ਦਾ, ਕਿਸ ਤਰ੍ਹਾਂ ਉਹ ਖਸ਼ੋਗੀ ਦੇ ਮਾਮਲੇ ਦੇ ਵਿੱਚ ਇਨਵੋਲਵ ਸੀ, ਪਰ ਉਸ ਨੂੰ ਬਿਲਕੁਲ ਹੀ ਜਿਹੜਾ ਸਾਈਡ ਲਾਈਨ ਲਾ ਦਿੱਤਾ ਗਿਆ, ਉਹਨੂੰ ਮੈਂਸ਼ਨ ਹੀ ਨਹੀਂ ਕਰਨ ਦਿੱਤਾ ਗਿਆ। ਸੋ ਇਹ ਸਾਰਿਆਂ ਨੂੰ ਚੀਜ਼ਾਂ ਨੂੰ ਲੈ ਕੇ ਦੁਨੀਆ ਦੇ ਲੋਕ ਕਾਫੀ ਫਿਕਰਮੰਦ ਹੈਗੇ। ਜੀ। ਉਧਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ $12 ਬਿਲੀਅਨ ਕਿਸਾਨਾਂ ਨੂੰ ਰਾਹਤ ਦੇ ਤੌਰ ਦੇ ਉੱਤੇ ਅਨਾਉਂਸ ਕਰ ਰਹੇ ਹੈਗੇ ਆ। ਇਹਨਾਂ ਦੇ ਨਾਲ ਜਿਹੜੀ ਬਰੁਕ ਕਾਲਿੰਸ ਐਗਰੀਕਲਚਰ ਸਕੱਤਰ, ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਆ, ਉਹ ਕਹਿੰਦੇ ਵੀ ਇਸ ਅਨਾਉਂਸਮੈਂਟ ਨੂੰ ਅਟੈਂਡ ਕਰਨਗੇ। ਕੈਟਲ, ਸੋਇਆਬੀਨ, ਕਾਟਨ, ਪੋਟੈਟੋਜ਼ ਜਿਹੜੇ ਆ ਇਹਦੇ ਗਰੋਵਰਸ ਆ, ਕਿਸਾਨ ਆ, ਉਹ ਉੱਥੇ ਨਾਲ ਹੋਣਗੇ ਤੇ $12 ਬਿਲੀਅਨ ਦਾ ਜਿਹੜਾ ਅਸਿਸਟੈਂਸ ਪੈਕੇਜ ਆ, ਕਿਉਂਕਿ ਕ੍ਰੌਪ ਪ੍ਰਾਈਸਿਸ ਬਹੁਤ ਇਸ ਵਾਰ ਘਟ ਰਹੀਆਂ, ਟੈਰਿਫ ਪਾਲਿਸੀਜ਼ ਨੇ ਲੱਕ ਤੋੜ ਰੱਖਿਆ ਕਿਸਾਨਾਂ ਦਾ, ਸੋ ਉਹਨੂੰ ਜਿਹੜਾ ਕੰਪਨਸੇਟ ਕਰਨ ਦੇ ਲਈ ਇਹ ਜਿਹੜੇ $12 ਬਿਲੀਅਨ ਕਿਸਾਨਾਂ ਦੇ ਵਿੱਚ ਵੰਡੇ ਜਿਹੜੇ ਉਹ ਜਾਣਗੇ। ਕੀ ਸਾਰੇ ਕਿਸਾਨਾਂ ਨੂੰ ਮਿਲਣਗੇ, ਕਿਹੜੇ ਕਿਹੜੇ ਹੋਣਗੇ, ਇਹ ਜਦੋਂ ਅਨਾਉਂਸਮੈਂਟ ਹੋਊਗੀ, ਉਹਦੀ ਜ਼ਿਆਦਾ ਇਨਫੋਰਮੇਸ਼ਨ ਸਾਹਮਣੇ ਆਊਗੀ, ਉਦੋਂ ਉਸ ਦੇ ਵਿੱਚ ਪਤਾ ਲੱਗੇਗਾ। ਤੇ ਕਹਿੰਦੇ ਵੀ ਜਿਹੜੇ ਟ੍ਰੇਡ ਡੈਫਿਸਿਟ ਆ, ਉਹਨਾਂ ਦੀ ਵਰਤੋਂ ਕਰਦੇ ਹੋਏ ਨਵੀਆਂ ਟ੍ਰੇਡ ਡੀਲਸ ਬਣਾਈਆਂ ਜਾ ਰਹੀਆਂ, ਪਰ ਉਸੇ ਚੀਜ਼ ਦੇ ਚੱਲਦਿਆਂ ਜਿਹੜੇ ਹੋਰ ਮੁਲਕ ਆ ਉਹ ਵੀ ਅਮਰੀਕਾ ਦੀ ਇਸ ਨਬਜ਼ ਨੂੰ ਟਟੋਲ ਰਹੇ ਹੈਗੇ ਆ। ਸੋਇਆਬੀਨ ਦਾ ਐਕਸਪੋਰਟ ਦੀ ਵੈਲਿਊ ਪਿਛਲੇ ਸਾਲ 2023 ਦੇ ਵਿੱਚ ਤਕਰੀਬਨ 24 ਤੋਂ $28 ਬਿਲੀਅਨ ਦੀ ਕੀਮਤ ਜਿਹੜੀ ਉਹ ਰਹੀ ਕੱਲੀ ਸੋਇਆਬੀਨ ਦੀ। ਕਾਰਨ ਦੀ ਜਿਹੜੀ ਆ ਉਹ $13 ਬਿਲੀਅਨ ਤੋਂ ਰਹੀ। ਇਹ ਦੋ ਮੇਨ ਕ੍ਰੌਪਸ ਜਿਹੜੀਆਂ ਆਪਾਂ ਉਸ ਦੀ ਗੱਲ ਅਜੇ ਉਹ ਕਰਦੇ ਆ। ਹੁਣ $12 ਬਿਲੀਅਨ ਕੱਲਾ ਜਿਹੜਾ ਉਹ ਵੰਡਣਾ ਹੈ, ਕਿੰਨਾਂ ਨੂੰ ਮਿਲਣਾ ਆ, ਕਿੰਨਾ ਹੋਊਗਾ, ਇਹ ਜਿਹੜਾ ਆ ਹੁਣ ਦੇਖਣ ਵਾਲੀ ਗੱਲ ਰਹੂਗੀ। ਇੱਕ ਤਾਂ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਕਾਫੀ ਜ਼ਿਆਦਾ ਪੈ ਗਿਆ, ਤੇ ਹੁਣ ਇਹ ਆ ਵੀ ਉਹਦੇ ਵਿੱਚੋਂ ਕੁਝ ਹਿੱਸਾ ਇਹ ਇੱਕ ਰਾਹਤ ਦੇ ਤੌਰ ਦੇ ਉੱਤੇ ਜਿਹੜਾ ਉਹ ਵੰਡਿਆ ਜਾਵੇਗਾ। ਸੋ ਕਿਸ ਤਰੀਕੇ ਦੇ ਨਾਲ ਵੰਡ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਫਾਰਮਰ ਬ੍ਰਿਜ ਅਸਿਸਟੈਂਸ ਪ੍ਰੋਗਰਾਮ ਇਸ ਦਾ ਨਾਮ ਰੱਖਿਆ ਗਿਆ ਆ। ਇਸ ਦੇ ਵਿੱਚ ਇੱਕ ਟਾਈਮ ਦੀਆਂ ਜਿਹੜੀਆਂ ਪੇਮੈਂਟਸ ਆ ਰੋ ਕ੍ਰੌਪ ਫਾਰਮਰਸ ਉਹਨਾਂ ਨੂੰ ਮਿਲਣਗੀਆਂ। ਕਹਿੰਦੇ ਵੀ ਜਿਹੜੀਆਂ ਅਨਜਸਟੀਫਾਈਡ ਟ੍ਰੇਡ ਐਕਸ਼ਨ ਜਿਹੜੇ ਬਾਹਰਲੇ ਮੁਲਕਾਂ ਨੇ ਲਏ ਆ, ਜਿਹਦੇ ਕਰਕੇ ਮਾਰਕੀਟ ਡਿਸਰਪਸ਼ਨਸ ਹੋਈਆਂ ਆ, ਉਹਨਾਂ ਨੂੰ ਇਹਦਾ ਮੁਆਵਜ਼ਾ ਜਿਹੜਾ ਹੁਣ ਦਿੱਤਾ ਜਿਹੜਾ ਉਹ ਜਾਵੇਗਾ। ਸੋ ਜਦੋਂ ਟਰੰਪ ਹੁਣੀ ਕਰਦੇ ਆ ਦੂਜੇ ਮੁਲਕਾਂ ਦੇ ਨਾਲ, ਉਦੋਂ ਇਹ ਸਟ੍ਰੈਟਜੀ ਆ, ਉਦੋਂ ਇਹ ਡੀਲ ਆ, ਤੇ ਜਦੋਂ ਦੂਜੇ ਮੁਲਕ ਵਾਲੇ ਉਸ ਨੂੰ ਜਵਾਬੀ ਕਾਰਵਾਈ ਕਰਦੇ ਆ ਤਾਂ ਉਦੋਂ ਕਹਿੰਦੇ ਵੀ ਤੁਸੀਂ ਸਾਡੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਆ। ਸੋ ਕਹਿੰਦੇ ਵੀ ਇਹਦੇ ਵਿੱਚ 12 ਚੋਂ 11 ਬਿਲੀਅਨ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਵੰਡ ਹੋਊਗਾ, ਇੱਕ ਵਾਰ ਦੀ ਪੇਮੈਂਟ ਮਿਲੂਗੀ। ਕਿਹੜੇ ਆਧਾਰ ਤੇ ਮਿਲੂਗੀ, ਕਿੱਦਾਂ ਹੋਊਗੀ, ਉਹ ਆਉਣ ਵਾਲਾ ਸਮਾਂ ਦੱਸੇਗਾ। ਤੇ ਜਿਹੜਾ $1 ਬਿਲੀਅਨ ਆ ਉਹ ਉਹਨਾਂ ਨੇ ਬਾਕੀ ਹੋਰ ਕ੍ਰੌਪਸ ਦੇ ਲਈ ਰੱਖਿਆ ਜਿਹੜਾ ਉਹ ਹੈਗਾ, ਜਿਹੜੀਆਂ ਰੂ ਕ੍ਰੌਪਸ ਨਹੀਂ ਹੈਗੀਆਂ। ਪੇਮੈਂਟਸ ਕਹਿੰਦੇ ਵੀ ਇਹ ਫਾਰਮਰਸ ਤੱਕ ਜਿਹੜੀਆਂ ਪਹੁੰਚਾਈਆਂ ਜਾਣਗੀਆਂ ਜਿੱਦਾਂ ਹੀ ਮਾਰਕੀਟ ਦੇ ਵਿੱਚ ਇਸ ਵਾਰ ਦਾ ਹਾਰਵੈਸਟ ਜਾਵੇਗਾ, ਤੇ ਅਗਲੇ ਸਾਲ ਦੀ ਜਿਹੜੀਆਂ ਕ੍ਰੌਪਸ ਆ ਉਸ ਦੀ ਪਲੈਨਿੰਗ ਕਿਸਾਨਾਂ ਦੁਆਰਾ ਸ਼ੁਰੂ ਜਿਹੜੀ ਕੀਤੀ ਜਾਣੀ ਹੈਗੀ ਆ। ਫਾਰਮਰਸ ਕਹਿ ਰਹੇ ਆ ਵੀ ਇਸ ਰਾਹਤ ਦੀ, ਇਸ ਸਬਸਿਡੀ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਕਿਸਾਨਾਂ ਨੂੰ ਹਰਜੋਤ ਸਿੰਘ ਜੀ ਜ਼ਰੂਰ ਸਬਸਿਡੀ ਦੇ ਰਹੇ ਆ, ਪਰ ਲੋਕਾਂ ਨੂੰ ਹੈਲਥ ਦੀ ਸਬਸਿਡੀ ਨਹੀਂ ਦੇਣੀ। ਕਹਿੰਦੇ ਵੀ ਉਹ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਬਿਮਾਰੀਆਂ ਨਾਲ ਮਰਦਾ ਰਹੇ, ਚੱਕਰੀ ਜਿਹੜਾ ਉਸ ਦੇ ਵਿੱਚ ਕੋਈ ਨਹੀਂ ਹੈਗਾ। ਸੋਇਆਬੀਨ ਦਾ ਫਿਊਚਰ ਕਹਿੰਦੇ ਵੀ ਇਸ ਫੈਸਲੇ ਤੋਂ ਬਾਅਦ ਦੇ ਵਿੱਚ ਥੱਲੇ ਆ ਗਿਆ। ਬੁਸ਼ਲ ਦੀ ਕੀਮਤ $11 ਤੋਂ ਥੱਲੇ ਜਿਹੜੀ ਆ ਉਹ ਆਈ ਆ ਅਕਤੂਬਰ ਮਹੀਨੇ ਤੋਂ ਬਾਅਦ ਚ ਪਹਿਲੀ ਵਾਰ। ਸੋ ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ ਉਹਨਾਂ ਨੇ 24 ਨਵੰਬਰ ਨੂੰ ਕਿਹਾ ਸੀਗਾ ਵੀ ਭਾਈ ਸਾਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਜ਼ਰੂਰਤ ਆ, ਕਿਉਂਕਿ ਫਾਰਮ ਦੀਆਂ ਜਿਹੜੀਆਂ ਬੈਂਕਰਪਸੀਜ਼ ਆ ਲਗਾਤਾਰ ਵੱਧ ਰਹੀਆਂ ਆ। ਕਿਸਾਨਾਂ ਨੂੰ ਫਸਲਾਂ ਉਗਾਉਣ ਦੇ ਲਈ ਕੀਮਤ ਜ਼ਿਆਦਾ ਅਦਾ ਕਰਨੀ ਪੈ ਰਹੀ ਆ, ਜਿੰਨੀ ਉਹਨਾਂ ਨੂੰ ਉਸ ਦੇ ਵਿੱਚ ਵਾਪਸ ਬਾਅਦ ਚ ਮਿਲਦੇ ਆ। ਫਾਰਮਰਸ ਕਹਿ ਰਹੇ ਆ ਵੀ $multi billion ਡਿਕਲਾਈਨ ਸਾਡਾ ਐਕਸਪੋਰਟਸ ਦੇ ਵਿੱਚ ਹੋਣ ਕਰਕੇ, ਖਾਸ ਕਰਕੇ ਚਾਈਨਾ ਦੇ ਨਾਲ ਜਿਹੜੇ ਸਿੰਘ ਫਸੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਹਰਟ ਹੋਏ ਆ। ਚਾਈਨਾ ਦੇ ਨਾਲ ਇੱਕ ਡੀਲ ਇਹਨਾਂ ਨੇ ਜ਼ਰੂਰ ਬਣਾਈ ਸੀ, ਘਟਾਇਆ ਸੀ ਥੋੜਾ ਜਿਹਾ, ਉਹ ਕਹਿੰਦੇ ਮੰਨੇ ਸੀਗੇ ਵੀ ਅਸੀਂ ਜਿਹੜਾ ਇਸ ਨੂੰ ਖਰੀਦਾਂਗੇ, ਪਰ ਉਸ ਦੇ ਨਾਲ
ਕਿਸਾਨਾਂ ਦਾ ਇਸ ਪਾਣੀ ਚੋਂ ਨਿਕਲਣਾ ਔਖਾ ਜਿਹੜਾ ਉਹ ਹੋਇਆ ਪਿਆ ਸੀਗਾ। ਸੋ ਅੱਜ $12 ਬਿਲੀਅਨ ਦੀ ਜਿਹੜੀ ਅਨਾਊਂਸਮੈਂਟ ਕਿਸਾਨਾਂ ਨੂੰ ਰਾਹਤ ਮੁਆਵਜ਼ੇ ਦੇ ਤੌਰ ਦੇ ਉੱਤੇ ਜਿਹੜੀ ਉਹ ਵੰਡੀ ਜਾਣੀ ਆ, ਜਿਸ ਚੋਂ $11 ਬਿਲੀਅਨ ਰੋ ਕ੍ਰੌਪਸ ਦੇ ਲਈ ਤੇ ਬਾਕੀ $1 ਬਿਲੀਅਨ ਬਾਕੀ ਹੋਰ ਫਸਲਾਂ ਦੇ ਲਈ ਜਿਹੜੇ ਇਹਨਾਂ ਨੇ ਰੱਖੇ ਹੈਗੇ ਆ। ਸੋ ਅੱਜ ਹੁਣ ਤੋਂ ਕੁਝ ਸਮੇਂ ਬਾਅਦ ਕਹਿੰਦੇ ਵੀ ਇਹ ਜਿਹੜੀ ਅਨਾਊਂਸਮੈਂਟ ਆ ਉਹ ਹੋਣ ਜਾ ਰਹੀ ਆ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਬਰੈਂਪਟਨ ਦੇ ਵਿੱਚ ਇੱਕ ਟਾਊਨ ਹਾਲ ਜਿਹੜੀ ਮੀਟਿੰਗ ਹੋਈ ਪੀਲ ਰੀਜਨ ਐਕਸਟੋਰਸ਼ਨ ਕੇਸਸ ਦੇ ਸੰਬੰਧ ਦੇ ਵਿੱਚ, ਜਿਹਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਇਹ ਕਿਹਾ ਵੀ ਕੋਈ ਅਕਾਊਂਟੇਬਿਲਟੀ ਹੈ ਨਹੀਂ, ਵੀ ਇੰਨੀ ਜ਼ਿਆਦਾ ਜਿਹੜੀ ਲੁੱਟਮਾਰ ਆ ਗੈਂਗਸਟਰ ਵੱਲੋਂ ਸ਼ਰੇਆਮ ਹੋ ਰਹੀ ਹੈਗੀ ਆ, ਤੇ ਕੈਨੇਡਾ ਦੀ ਸਰਕਾਰ ਜਿਹੜੀ ਆ ਉਹਦੇ ਜਿਹੜੇ ਸਿਰ ਤੇ ਜੂੰ ਜਿਹੜੀ ਆ ਉਹ ਨਹੀਂ ਸਰਕ ਰਹੀ ਹੈਗੀ। ਸਿੱਖ ਕਮਿਊਨਿਟੀ ਨੇ ਬਰੈਂਪਟਨ ਦੇ ਵਿੱਚ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਫੀਲ ਕੀਤੀ ਆ। ਉਹਨਾਂ ਨੇ ਕਲੀਅਰਲੀ ਦੱਸਿਆ ਆ ਕਿ ਕੈਨੇਡੀਅਨ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਬਹੁਤ ਵੱਡਾ ਰੂਮ ਸੀ, ਜਿੱਥੇ ਕਹਿੰਦੇ ਵੀ ਹੰਡਰਡਸ ਆਫ ਪੀਪਲ ਇਕੱਠੇ ਹੋਏ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਪੋਲੀਟੀਸ਼ੀਅਨ ਵੀ ਸੀਗੇ, ਵੱਖ-ਵੱਖ ਗਵਰਨਮੈਂਟ ਦੇ ਜਿਹੜੇ ਅਧਿਕਾਰੀ ਵੀ ਸੀਗੇ, ਐਨਫੋਰਸਮੈਂਟ ਏਜੰਸੀਜ਼ ਵੀ ਸੀਗੀਆਂ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਠੀਕ ਆ, ਵੀ ਇਹ ਬਹੁਤ ਰਿਫਟ ਚੱਲ ਰਹੀ ਹੈਗੀ ਕਾਫੀ ਲੰਮੇ ਸਮੇਂ ਤੋਂ ਹਿੰਦੂ ਸਿੱਖ ਪ੍ਰੋ ਖਾਲਿਸਤਾਨੀ ਸਪੋਰਟਰਸ ਦੇ ਵਿੱਚ, ਪਰ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਤਾਂ ਹੁਣ ਸਿੱਧੇਆਮ ਸ਼ਰੇਆਮ ਹੀ ਇਨਵੋਲਵ ਹੋਈ ਹੈਗੀ ਆ ਲੋਕਾਂ ਨੂੰ ਮਾਰਨ ਦੇ ਵਿੱਚ। ਜਿਹੜੇ ਗੈਂਗਸਟਰ ਆ ਉਹਨਾਂ ਨਾਲ ਪੂਰੀ ਉਹਨਾਂ ਦਾ ਜਿਹੜਾ ਸਾਥ ਹੈਗਾ ਆ। ਬਲਪ੍ਰੀਤ ਸਿੰਘ ਸਪੋਕਸਪਰਸਨ ਤੇ ਲੀਗਲ ਕਾਉਂਸਲ ਹੈਗੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਸਿੱਖ ਤੇ ਜਿਹੜੀ ਪੰਜਾਬੀ ਕਮਿਊਨਿਟੀ ਆ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਦੇ ਥਰੂ ਜਾ ਰਹੀ ਹੈ ਕੈਨੇਡਾ ਦੇ ਵਿੱਚ, ਜਿੱਥੇ ਕਹਿੰਦੇ ਬਿਜ਼ਨਸ ਪੀਪਲ ਜੋ ਬਿਜ਼ਨਸ ਵਾਲੇ ਲੋਕ ਆ, ਰੈਗੂਲਰ ਲੋਕ ਹੈਗੇ ਆ, ਐਕਟਿਵਿਸਟ ਆ, ਉਹਨਾਂ ਤੋਂ ਐਕਸਟੋਰਸ਼ਨ ਮੰਗੀਆਂ ਜਾ ਰਹੀਆਂ, ਉਹਨਾਂ ਨੂੰ ਥ੍ਰੈਟ ਦਿੱਤੀਆਂ ਜਾ ਰਹੀਆਂ, ਸ਼ੂਟਿੰਗ ਹੋ ਰਹੀ ਆ, ਇੰਟੀਮੀਡੇਸ਼ਨ ਹੋ ਰਹੀ ਹੈਗੀ ਆ, ਤੇ ਸ਼ਰੇਆਮ ਇਹ ਫੋਰਨ ਗਵਰਨਮੈਂਟ ਇਨਵੋਲਵ ਆ। ਟ੍ਰਾਂਸਨੈਸ਼ਨਲ ਆਪਰੇਸ਼ਨ ਇਸ ਨੂੰ ਹੀ ਕਹਿੰਦੇ ਆ। ਟੈਨਸ਼ਨ ਉਸ ਟਾਈਮ ਦੇ ਉੱਤੇ ਸ਼ੁਰੂ ਹੋਈਆਂ ਸੀ ਇੰਡੀਆ ਤੇ ਕੈਨੇਡਾ ਦੇ ਵਿੱਚ, ਜਿਸ ਟਾਈਮ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਜਿਹੜਾ ਕਤਲ ਆ ਉਹ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸਰੀ ਦੇ ਜੂਨ 2023 ਦੇ ਵਿੱਚ ਕਰ ਦਿੱਤਾ ਗਿਆ ਸੀ। ਜਿਹੜਾ ਇੰਡੀਆ ਬੇਸਡ ਬਿਸ਼ਨੋਈ ਗੈਂਗ ਆ ਉਸ ਨੂੰ ਪਿਛਲੇ ਸਾਲ ਆਰਸੀਐਮਪੀ ਜੋ ਉੱਥੇ ਦੀ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਆ, ਉਹਨਾਂ ਨੇ ਵਾਇਲੈਂਸ ਤੇ ਇੰਟੀਮੀਡੇਸ਼ਨ ਦੇ ਕਾਰਨ ਉਸ ਨੂੰ ਇੱਕ ਟੈਰਰਿਸਟ ਐਂਟੀਟੀ ਵੱਲੋਂ ਫੈਡਰਲ ਗਵਰਨਮੈਂਟ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਕਹਿੰਦੇ ਭਈ ਉਹਨਾਂ ਦੀਆਂ ਹੁਣ ਪ੍ਰਾਪਰਟੀਆਂ ਤੇ ਹੋਰ ਜਿਹੜੇ ਅਕਾਊਂਟਸ ਵੀ ਆ ਉਹ ਫਰੀਜ਼ ਕੀਤੇ ਜਾਊਗੇ, ਉਹ ਜਾਂ ਜਿਹੜੇ ਉਹਨਾਂ ਦੇ ਐਸੋਸੀਏਟਸ ਹੈਗੇ ਆ। ਪਰ ਹਜੇ ਵੀ ਜੋ ਇਹ ਸਾਰਾ ਕੁਝ ਇਦਾਂ ਹੀ ਚੱਲ ਰਿਹਾ ਆ। ਪਿਛਲੇ ਸਾਲ ਥੈਂਕਸ ਗਿਵਿੰਗ ਵਾਲੇ ਵੀਕਐਂਡ ਦੇ ਦੌਰਾਨ ਕੈਨੇਡਾ ਦੇ ਵਿੱਚ ਉਸ ਟਾਈਮ ਦੇ ਉੱਤੇ ਜਦੋਂ ਆਰਸੀਐਮਪੀ ਨੇ ਅਕਿਊਜ਼ ਕੀਤਾ ਸੀ ਬਿਸ਼ਨੋਈ ਗੈਂਗ ਨੂੰ ਕਿ ਇਹ ਵਾਇਲੈਂਟ ਕ੍ਰਾਈਮ ਕਰ ਰਹੇ ਆ ਕੈਨੇਡੀਅਨ ਸਿੱਖਸ ਦੇ ਅਗੇਂਸਟ, ਤੇ ਜਿਹੜੇ ਕੋਈ ਸਿੱਖ ਰਾਜ ਦੀ ਗੱਲਬਾਤ ਕਰਦੇ ਹੈਗੇ ਆ, ਉਸ ਟਾਈਮ ਤੋਂ ਬਾਅਦ ਫਿਰ ਜੋ ਉੱਥੇ ਦੀ ਸਰਕਾਰ ਆ ਉਹ ਐਕਟਿਵ ਹੋਈ ਸੀ ਤੇ ਉਹਨਾਂ ਨੇ ਇਹ ਜਿਹੜਾ ਬਿਸ਼ਨੋਈ ਗੈਂਗ ਆ ਉਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਉਹ ਡਿਕਲੇਅਰ ਕੀਤਾ ਸੀਗਾ। ਉਹਨਾਂ ਨੇ ਦੱਸਿਆ ਵੀ ਕਿੱਦਾਂ ਇੱਕ ਬੰਦਾ ਨੇ ਦੱਸਿਆ ਵੀ $1 ਮਿਲੀਅਨ ਤੱਕ ਵੀ ਜਿਹੜਾ ਆ ਉਸ ਬੰਦੇ ਤੋਂ ਐਕਸਟੋਰਸ਼ਨ ਕੀਤੀ ਗਈ ਹੈਗੀ ਆ। ਸੋ ਪਹਿਲਾਂ ਇਹ ਮੀਟਿੰਗ ਸਰੀ ਦੇ ਵਿੱਚ ਵੀ ਹੋਈ ਸੀ। ਹੁਣ ਜਿਹੜੀ ਦੂਜੀ ਮੀਟਿੰਗ ਆ ਉਹ ਉੱਥੇ ਬਰੈਂਪਟਨ ਦੇ ਵਿੱਚ ਹੋਈ ਹੈਗੀ ਆ, ਇਸ ਸਾਈਡ ਟੋਰਾਂਟੋ ਵਾਲੀ ਸਾਈਡ ਦੇ ਵਿੱਚ। ਪਿਛਲੇ ਕੁਝ ਮਹੀਨੇ ਪਹਿਲਾਂ ਹਰਜੀਤ ਸਿੰਘ ਢੱਡਾ ਨਾਮ ਦਾ ਇੱਕ ਜਿਹੜਾ ਬਿਜ਼ਨਸਮੈਨ ਸੀ, ਉਸ ਨੂੰ ਮਿਸੀਸਾਗਾ ਦੇ ਵਿੱਚ ਐਕਸਟੋਰਸ਼ਨ ਵਾਲੇ ਮਾਮਲੇ ਦੇ ਵਿੱਚ ਇਹ ਜਿਹੜਾ ਆ ਕਤਲ ਕਰ ਦਿੱਤਾ ਸੀ, ਕਿਉਂਕਿ ਜਿਹੜੇ ਗੈਂਗਸਟਰ ਨੇ ਉਦੋਂ ਪੈਸੇ ਮੰਗੇ ਸੀ ਤੇ ਉਸਨੇ ਉਹ ਜਿਹੜੇ ਪੈਸੇ ਨਹੀਂ ਦਿੱਤੇ ਸੀਗੇ। ਪਰ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਕੈਨੇਡਾ ਦਾ, ਉਹ ਹੁਣ ਮਾਰਕ ਕਾਰਨੀ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਨੈਗੋਸ਼ੀਏਸ਼ਨ ਕਰ ਰਿਹਾ ਆ। ਖਾਸ ਕਰਕੇ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਕਰ ਰਿਹਾ, ਪਰ ਜਿਹੜਾ ਗਵਾਂਢੀ ਮੁਲਕ ਅਮਰੀਕਾ ਆ ਉਹਦੇ ਨਾਲ ਮੇਰੇ ਖਿਆਲ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਜਾਂ ਚੁੱਪ ਧਾਰੀ ਬੈਠਾ ਆ। ਸੋ ਇਸ ਕਰਕੇ ਜਿਹੜੇ ਕੈਨੇਡੀਅਨ ਆ ਉਹ ਕਾਫੀ ਜ਼ਿਆਦਾ ਔਖੇ ਹੈਗੇ ਆ ਵੀ ਕਿਸ ਤਰ੍ਹਾਂ ਜੋ ਕੈਨੇਡਾ ਦੀ ਸਰਕਾਰ ਆ ਉਹ ਇੰਡੀਆ ਦੀ ਸਰਕਾਰ ਨਾਲ ਬਿਜ਼ਨਸ ਪਾਰਟਨਰਸ਼ਿਪ ਕਰ ਰਹੀ ਆ, ਤੇ ਦੂਜੇ ਪਾਸੇ ਜਿਹੜੇ ਕੈਨੇਡੀਅਨ ਸਿਟੀਜ਼ਨਸ ਆ ਉਹਨਾਂ ਨੂੰ ਟ੍ਰਾਂਸਨੈਸ਼ਨਲ ਆਪਰੇਸ਼ਨ ਦੇ ਅੰਦਰ ਮਾਰਿਆ ਜਾ ਰਿਹਾ, ਧਮਕਾਇਆ ਜਾ ਰਿਹਾ, ਉਹਨਾਂ ਦੀ ਐਕਸਟੋਰਸ਼ਨ ਕੀਤੀਆਂ ਜਾ ਰਹੀਆਂ ਹੈਗੀਆਂ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਆ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕੁਲਦੀਪ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂ।